77 0113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਕਰ ਸਕਦੇ ਹੋ ਜੀਤ ਅਟਵਾਲ 559 374 45 41 ਦੇ ਉੱਤੇ। ਅਤੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ, ਉਸ ਦੇ ਬਾਰੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਅਤੇ ਇਹਨਾਂ ਨੂੰ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਹੈਦਰਾਬਾਦ ਗੈਂਗ ਰੇਪ ਦੇ ਸਾਰੇ ਦੋਸ਼ੀਆਂ ਦਾ ਐਨਕਾਊਂਟਰ, ਪੂਰੇ ਮੁਲਕ ਦੇ ਵਿੱਚ ਬਹਿਸ। ਹਾਂ ਬਿਲਕੁਲ, ਬਹਿਸ ਤੇ ਫਿਰ ਛਿੜੂਗੀ ਨਾ, ਕਿਉਂਕਿ ਇਹ ਪਹਿਲੀ ਮਰਤਬਾ ਹੈ ਕਿ ਖੁਦ ਅਖਬਾਰਾਂ ਵੀ ਲਿਖ ਰਹੀਆਂ ਨੇ। ਕੁਛ ਜਿਹੜੇ ਰਿਪੋਰਟਰਸ ਨੇ, ਬਹੁਤ ਅਗਾਂਹ ਵਧੂ ਰਿਪੋਰਟਰਸ ਜਿਹਨੂੰ ਆਪਾਂ ਕਹਿੰਦੇ, ਉਹ ਕਹਿ ਰਹੇ ਕਿ ਐਨਕਾਊਂਟਰ ਕਰ ਦਿੱਤਾ ਗਿਆ, ਪਰ ਫਿਰ ਵੀ ਬਾਵਜੂਦ ਇਸ ਤੇ ਖੁਸ਼ੀ ਮਨਾਈ ਜਾ ਰਹੀ ਹੈ। ਇਹ ਇਸ ਮਾਮਲੇ ਦਾ ਇੱਕ ਦਿਲਚਸਪ ਇਸ ਵੇਲੇ ਦਾ ਪੱਖ ਹੈ ਕਿ ਭਖੀ ਹੋਈ ਹੈ ਉੱਤਰਾ ਰਾਜਨੀਤੀ। ਜੇ ਤੁਸੀਂ ਵੇਖੋਗੇ ਇਸ ਮੁੱਦੇ ਤੇ ਵੰਡਵੀਂ ਰਾਜਨੀਤੀ ਹੋ ਰਹੀ ਆ। ਕੁਛ ਨੇਤਾ ਤੇ ਇੱਥੋਂ ਤੱਕ ਕਹਿੰਦੇ ਦੇਰ ਆਏ ਦਰੁਸਤ ਆਏ। ਅਮਿਤਾਭ ਬੱਚਨ ਦੇ ਘਰੋਂ ਕਹਿੰਦੀ ਆ, ਕੁਛ ਇਹ ਕਹਿੰਦੇ ਆ ਕਿ ਸਵਾਗਤ ਕਰਨਾ ਚਾਹੀਦਾ ਸਾਨੂੰ ਇਸ ਤਰ੍ਹਾਂ ਦੇ ਕਦਮਾਂ ਦਾ। ਪਰ ਕੁਛ ਆਗੂ ਹੈ ਜਿੱਦਾਂ ਓਵੈਸੀ ਹੈ, ਅਰਵਿੰਦ ਕੇਜਰੀਵਾਲ ਹੈ, ਸੀਤਾਰਾਮ ਯੇਚੁਰੀ ਹੈ, ਯਾਨੀ ਜਿਹੜੇ ਵਿਰੋਧੀ ਧਿਰ ਦੇ ਆਗੂ ਆ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਕੌਮੀ ਸਿਆਸਤ ਦੇ ਵਿੱਚ ਨਾਮਚੀਨ ਲੋਕ ਆ ਜਿਹੜੇ, ਉਹ ਕੁਛ ਸਵਾਲ ਵੀ ਚੁੱਕਦੇ ਪਏ ਇਸ ਐਨਕਾਊਂਟਰ ਤੇ। ਤਾਂ ਐਨਕਾਊਂਟਰ ਹੋਇਆ ਕਿਸ ਤਰ੍ਹਾਂ, ਮੁਕਾਬਲਾ ਬਣਿਆ ਕਿਸ ਤਰ੍ਹਾਂ, ਉਹ ਕਹਾਣੀ ਸਾਰੀ ਇਹੋ ਆ ਕਿ ਜੋ ਇੱਕ ਦੁਹਰਾਅ ਹੁੰਦਾ ਕਿਸੇ ਵੀ ਕ੍ਰਾਈਮ ਦੇ ਸੀਨ ਦਾ, ਕਿਸੇ ਵੀ ਇੱਕ ਜੁਰਮ ਦਾ ਦੁਬਾਰਾ ਦੁਹਰਾਅ ਕੀਤਾ ਜਾਂਦਾ ਉਸ ਸਪੋਟ ਤੇ ਜਿੱਥੇ ਹੁੰਦਾ। ਤਾਂ ਇਹਨਾਂ ਨੂੰ ਉੱਥੇ ਖੜਿਆ ਗਿਆ ਸੀਗਾ, ਤੜਕੇ ਸਵੇਰ ਦਾ ਟਾਈਮ ਸੀਗਾ। ਪਹਿਲਾਂ ਤੇ ਦੇਖੋ ਇਹ ਕੰਟਰਾਡਿਕਟ ਟਾਈਮ ਆਇਆ ਕਿ ਪਹਿਲਾਂ 3 ਵਜੇ ਦੱਸਿਆ ਗਿਆ, ਫਿਰ 5 ਤੋਂ 6 ਦੇ ਵਿਚਾਲੇ ਦੱਸਿਆ ਗਿਆ, ਕਿਉਂਕਿ 3 ਵਜੇ ਵਾਲਾ ਤੇ ਫਿਰ ਬਾਹਲਾ ਰੌਲਾ ਪੈਂਦਾ ਸੀਗਾ। ਇਹ PC ਕੀਤੀ ਉਹਨਾਂ ਨੇ ਬਾਅਦ ਦੇ ਵਿੱਚ ਤੇਲੰਗਾਨਾ ਪੁਲਿਸ ਵਾਲਿਆਂ ਨੇ। ਤਾਂ ਉਹਨਾਂ ਨੇ ਸਾਫ਼ ਕੀਤਾ ਕਿ ਇਹਨਾਂ ਨੂੰ ਇੱਥੇ ਲਿਆਂਦਾ ਗਿਆ ਸੀਗਾ, ਮਤਲਬ ਕਿ ਸੀਨ ਦਾ ਦੁਹਰਾਅ ਕਰਨਾ ਸੀਗਾ। ਫਿਰ ਉਸ ਤੋਂ ਬਾਅਦ ਹੋਇਆ ਕੀ ਆ ਕਿ ਉਹ ਜਿਹੜੇ ਮੁਲਜ਼ਮਾਨ ਸੀਗੇ ਉਹ ਸਾਡੇ ਹਥਿਆਰਾਂ ਨੂੰ ਪੈ ਗਏ। ਉਹਨਾਂ ਨੇ ਹਥਿਆਰ ਖੋਹ ਵੀ ਲਏ, ਪਹਿਲਾਂ ਟੋਟਾਂ ਮਾਰੀਆਂ, ਫਿਰ ਕੁਛ ਤਿੱਖੇ ਉਹਨਾਂ ਦੇ ਕੋਲ ਹਥਿਆਰ ਸੀਗੇ। ਫਿਰ ਬਾਅਦ 'ਚ ਉਹਨਾਂ ਨੇ ਸਾਡੀ ਫੋਰਸ ਦੇ 2 ਬੰਦਿਆਂ ਤੋਂ ਹਥਿਆਰ ਖੋਹ ਲਏ। ਉਸ ਤੋਂ ਬਾਅਦ ਉਹਨਾਂ ਨੇ ਫਾਇਰਿੰਗ ਕੀਤੀ। ਅਸੀਂ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ, ਜਦ ਉਹ ਨਹੀਂ ਰੁਕੇ ਤੇ ਫਿਰ ਅਸੀਂ ਵੀ ਨਹੀਂ ਰੁਕੇ, ਅਸੀਂ ਉਹਨਾਂ ਨੂੰ ਮਾਰ ਦਿੱਤਾ। ਮਤਲਬ ਕਿ ਅਸੀਂ ਆਪਣੀ ਜਵਾਬੀ ਕਾਰਵਾਈ 'ਚ ਉਹਨਾਂ ਨੂੰ ਮਾਰ ਦਿੱਤਾ। 2 ਸਾਡੇ ਵੀ ਜਵਾਨ ਜਿਹੜੇ ਉਹ ਜ਼ਖਮੀ ਹੋਏ ਆ। ਸੋ ਇਸ ਤਰ੍ਹਾਂ ਦੀ ਇੱਕ ਕਹਾਣੀ ਜਿਹੜੀ ਆ ਪੁਲਿਸ ਨੇ ਆ ਕੇ ਦੱਸੀ ਹੈ। ਪਰ ਨਾਲ ਦੀ ਨਾਲ ਮਨੁੱਖੀ ਅਧਿਕਾਰ ਕਮਿਸ਼ਨ ਹੈ ਜਿਹੜਾ, ਜਿਹਨੂੰ ਆਪਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕਹਿੰਦੇ ਆ, ਨਾਲ ਦੀ ਨਾਲ ਉਹਨੇ ਵੀ ਜਵਾਬ ਮੰਗ ਲਿਆ। ਤਾਂ ਐਨਕਾਊਂਟਰ ਤੇ ਹੁਣ ਦੇਖੋ, ਜੇ ਤੁਸੀਂ ਦੇਖੋ ਕਿ ਸੋਸ਼ਲ ਮੀਡੀਆ ਤੇ ਚਲੇ ਜਾਓ, ਮੈਂ ਪਹਿਲੀ ਮਰਤਬਾ ਦੇਖ ਰਿਹਾ ਕਿ ਪੰਜਾਬ ਦੇ ਜਿਹੜੇ ਲੋਕ ਆ, ਸਿੱਖ ਕਮਿਊਨਿਟੀ ਦੇ ਜਿਹੜੇ ਲੋਕ ਆ, ਉਹ ਵੀ ਇੱਕ ਐਨਕਾਊਂਟਰ, ਜਿਹੜਾ ਕਿ ਆਮ ਤੌਰ ਤੇ ਪੰਜਾਬ ਦਾ ਬੰਦਾ ਨਾਲ ਸੁਣ ਕੇ ਘਬਰਾ ਜਾਂਦਾ ਜੀ, ਔਰ ਨਾ ਸੁਣ ਕੇ ਪਹਿਲਾਂ ਸਵਾਲ ਖੜਾ ਕਰ ਦਿੰਦਾ, ਐਨਕਾਊਂਟਰ ਕਦੇ ਸਹੀ ਨਹੀਂ ਹੋ ਸਕਦਾ। ਤਾਂ ਅੱਜ ਦੀ ਤਾਰੀਖ ਦੇ ਵਿੱਚ ਜੇ ਤੁਸੀਂ ਜਾਓਗੇ ਫੇਸਬੁੱਕ ਤੇ, ਤਾਂ ਤੁਹਾਨੂੰ ਆਪਣੀ ਪੰਜਾਬੀ ਕਮਿਊਨਿਟੀ ਦੇ, ਸਿੱਖ ਕਮਿਊਨਿਟੀ ਦੇ ਲੋਕ ਜਿਹੜੇ ਆ ਉਹ ਇਹਦਾ ਸਵਾਗਤ ਕਰਦੇ ਨਜ਼ਰ ਆਉਣਗੇ। ਇਹ ਪਹਿਲੀ ਮਰਤਬਾ ਆਪਾਂ ਵੇਖਿਆ। ਸੋ ਹੁਣ ਇਸ ਮਾਮਲੇ ਤੇ ਕੀ ਸਹੀ ਆ ਕੀ ਗਲਤ ਆ, ਤਾਂ ਬਹੁਤ ਲੰਬੀ ਚੌੜੀ ਬਹਿਸ ਹੋ ਸਕਦੀ ਆ। ਪਰ ਉਹਨਾਂ 4 ਨੂੰ ਮਾਰ ਦਿੱਤਾ ਗਿਆ। ਉਹਨਾਂ ਦੇ ਵਿੱਚੋਂ 1-2 ਦੇ ਮੇਰੇ ਖਿਆਲ ਦੇ ਨਾਲ ਪੇਰੈਂਟਸ ਵੀ ਆਏ ਅੱਗੇ। ਉਹ ਕਹਿੰਦੇ ਕਿ ਜਾਂ ਫਿਰ ਸਾਰੇ ਬਲਾਤਕਾਰੀ ਜਿਹੜੇ ਮਾਰ ਦਿੱਤੇ ਜਾਣੇ ਚਾਹੀਦੇ ਆ, ਤੁਸੀਂ ਦੂਜਿਆਂ ਨੂੰ ਵੀ ਮਾਰੋ, ਫਿਰ ਦੂਜਿਆਂ ਨੂੰ ਤੁਸੀਂ ਕਿਉਂ ਛੱਡਿਆ ਹੋਇਆ। ਔਰ ਕੁਛ ਤੇ ਇਹੋ ਜਿਹੇ ਵੀ ਆ ਜਿਨ੍ਹਾਂ ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਆ, ਔਰ ਉਹ ਇਸ ਸਮੇਂ ਸਦਨਾਂ 'ਚ ਬੈਠੇ ਆ, ਕੋਈ ਅਸੈਂਬਲੀ 'ਚ ਬੈਠਾ, ਕੋਈ ਜਾ ਕੇ ਲੋਕ ਸਭਾ ਰਾਜ ਸਭਾ ਦੇ ਵਿੱਚ ਵੀ ਬੈਠਾ। ਔਰ ਆਹ ਜਿਹੜੀ ਭਾਰਤੀ ਜਨਤਾ ਪਾਰਟੀ ਆ, ਇਹਨਾਂ ਦੇ ਜਿਹੜੇ ਬੰਦੇ ਜਿਨ੍ਹਾਂ ਨੇ ਟਿਕਟਾਂ ਹਾਸਲ ਕੀਤੀਆਂ ਨਾ, ਤਾਂ ਉਹ ਸਭ ਤੋਂ ਜ਼ਿਆਦਾ ਮਾਮਲੇ ਚੱਲਦੇ ਆ। ਤਾਂ ਮੰਗ ਉੱਠਣ ਡਈ ਆ ਉਹਨਾਂ ਵੱਲੋਂ, ਜਿਨ੍ਹਾਂ ਦੇ ਮੁੰਡੇ ਸੀਗੇ, ਕਿ ਇਹਨਾਂ ਨੂੰ ਵੀ ਇਹੋ ਜਿਹੀ ਸਜ਼ਾ ਜਿਹੜੀ ਆ ਦਿੱਤੀ ਜਾਣੀ ਚਾਹੀਦੀ ਆ। ਖੈਰ ਹੁਣ ਇਹ ਬਹਿਸ ਜਿਹੜੀ ਆ ਉਹ ਅੱਗੇ ਲੰਮੀ ਚੱਲੇਗੀ। ਪਰ ਜੋ ਵੀ ਆ ਇਸ ਵੇਲੇ ਦੇਖੋ, ਇੱਕ ਮਹੱਤਵਪੂਰਨ ਮੁੱਦਾ ਸੀ ਭਾਰਤ ਦੇ ਵਿੱਚ ਔਰਤ ਦੀ ਸੁਰੱਖਿਆ ਦਾ। ਤਾਂ ਉਹ ਮੁੱਦਾ ਜਿਹੜਾ ਕਿ ਰਿਫਾਰਮਸ ਕਿੱਥੇ ਹੋਣੇ ਚਾਹੀਦੇ, ਸੁਧਾਰ ਕਿੱਥੇ ਹੋਣੇ ਚਾਹੀਦੇ ਆ, ਕਿੱਥੇ ਸਾਡੀ ਜਿਹੜੀ ਸਮਾਜਿਕ ਚੇਤਨਾ ਉਹਨੂੰ ਜਗਾਉਣਾ ਚਾਹੀਦਾ, ਕਿੱਥੇ ਕਿੱਥੇ ਵਰਕ ਕਰਨ ਦੀ ਜ਼ਰੂਰਤ ਹੈ, ਉਹ ਸਾਰੀਆਂ ਚੀਜ਼ਾਂ ਪਿੱਛੇ ਛੁੱਟ ਗਈਆਂ। ਫਿਰ ਇਸ ਤੋਂ ਇਲਾਵਾ ਜੋ ਇਕੋਨਮੀ ਦਾ ਮੁੱਦਾ ਸੀਗਾ ਉਹ ਵੀ ਪਿੱਛੇ ਛੁੱਟ ਗਿਆ। ਔਰ ਕਮਾਲ ਦੀ ਗੱਲ ਹੈ ਕਿ ਇੱਕ ਹੋਰ ਇੱਕ
ਮਾਪਿਆਂ ਦੀ ਧੀ ਜਿਹੜੀ ਆ ਉਹ ਜਿਉਂਦੀ ਸਾੜੀ ਗਈ ਆ, 90% ਸਾੜੀ ਗਈ ਆ, ਔਰ ਉਹਨਾਂ ਸ਼ੈਤਾਨਾਂ ਵੱਲੋਂ ਸਾੜੀ ਗਈ ਹੈ ਜਿਨ੍ਹਾਂ ਨੇ ਪਹਿਲਾਂ ਉਹਨੂੰ ਰੇਪ ਕੀਤਾ ਸੀ, ਬਾਅਦ ਦੇ ਵਿੱਚ ਕਹਿੰਦੇ ਸੀਗੇ ਕਿ ਕੇਸ ਵਾਪਸ ਲੈ ਲਾ। ਤਾਂ ਉਹ ਜਿਹੜੀ ਸੜੀ ਕੁੜੀ 90% ਜੋ ਆਪਣੇ ਆਪ ਨੂੰ ਇਨਸਾਫ ਦਿਵਾ ਰਹੀ ਸੀਗੀ, ਤਾਂ ਉਹਦੀ ਕਿਤੇ ਵੀ ਗੱਲ ਨਹੀਂ ਹੋ ਰਹੀ, ਉਹ ਕਿਤੇ ਵੀ ਨਹੀਂ ਹੈ। ਤਾਂ ਕਹਿਣ ਦਾ ਮਤਲਬ ਹੈ ਕਿ ਬਹੁਤ ਕੁਝ ਪਿੱਛੇ ਛੁੱਟ ਗਿਆ। ਤਾਂ ਅੱਜ ਸਭ ਤੋਂ ਭਾਰੂ ਪੈ ਗਿਆ ਇਹ ਇਨਕਾਊਂਟਰ। ਤਾਂ ਜਿਹੜੇ ਲੋਕ ਕਹਿੰਦੇ ਆ ਕਿ ਮੇਰੇ ਖਿਆਲ ਦੇ ਨਾਲ ਵੈਸੇ ਤੇ ਅੱਜ ਦੀ ਤਰੀਕ 'ਚ ਬਹੁਤ ਗਿਣਤੀ ਆ ਜਿਹੜੇ ਕਹਿੰਦੇ ਆ ਕਿ ਚੰਗਾ ਹੋਇਆ, ਪਰ ਜੇ ਤੁਸੀਂ ਦੇਖੋਗੇ ਦੂਜੇ ਪੱਖ ਤੋਂ, ਠੀਕ ਆ, ਉਹਨਾਂ ਦੀ ਸੰਤੁਸ਼ਟੀ ਵਾਸਤੇ ਜਾਂ ਇੱਕ ਧਾਰਨਾ ਵਾਸਤੇ ਕਿ ਹਾਂਜੀ ਹੁਣ ਸਭ ਕੁਝ ਠੀਕ ਹੋ ਜਾਊਗਾ। ਔਰ ਜਦੋਂ ਧਨੰਜੇ ਨੂੰ ਫਾਂਸੀ ਦਿੱਤੀ ਗਈ ਸੀ, ਯਾਦ ਹੋਣਾ ਤੁਹਾਨੂੰ 2004 'ਚ, ਜਿਹੜਾ ਆਖਰੀ ਮੁਲਜ਼ਮ ਸੀ, ਰੇਪਿਸਟ ਸੀਗਾ ਜਿਹੜਾ, ਜਿਹਨੂੰ ਫਾਹੇ ਚੜਾਇਆ ਗਿਆ ਸੀ, ਉਦੋਂ ਵੀ ਲੋਕਾਂ ਨੇ ਲੱਡੂ ਵੰਡੇ ਸੀਗੇ, ਉਦੋਂ ਵੀ ਖੁਸ਼ੀਆਂ ਮਨਾਈਆਂ ਸੀਗੀਆਂ ਕਿ ਹੁਣ ਇਸ ਮੁਲਕ ਦੇ ਵਿੱਚ ਰੇਪ ਨਹੀਂ ਹੋਊਗਾ। ਪਰ ਤੁਸੀਂ 15 ਸਾਲਾਂ ਬਾਅਦ ਵੇਖ ਲਓ ਕਿ ਰੇਪ ਦੇ ਮਾਮਲੇ ਘਟੇ ਆ ਜਾਂ ਵਧੇ ਆ। ਸੋ ਐਨਕਾਊਂਟਰ ਦਾ ਮਾਮਲਾ ਜਿਹੜਾ, ਜਿਹਦੇ ਵਿੱਚ ਬਹੁ ਗਿਣਤੀ ਲੋਕ ਜਿਹੜੇ ਭੰਗੜੇ ਪਾ ਰਹੇ ਆ, ਲੱਡੂ ਵੰਡ ਰਹੇ ਆ, ਖੁਸ਼ੀਆਂ ਮਨਾ ਰਹੇ। ਹੁਣ ਦੇਖੋ ਇੱਕ ਤਾਂ ਬੱਚੀ ਸੜ ਕੇ ਮਰੀ ਆ, ਕਤਲ ਹੋਈ ਆ, ਉਹਨੂੰ ਤਾਂ ਹਜੇ ਦਿਨ ਵੀ ਨਹੀਂ ਬੀਤੇ, ਕੁਛ ਦਿਨ ਵੀ ਨਹੀਂ ਬੀਤੇ, ਤੇ ਭੰਗੜੇ ਵੀ ਪਾਏ ਜਾ ਰਹੇ ਆ ਲੋਕਾਂ ਵੱਲੋਂ, ਫੁੱਲ ਵੀ ਬਰਸਾਏ ਜਾ ਰਹੇ ਆ। ਜਿਹੜੀ ਬੇਵਕੂਫ ਪੁਲਿਸ ਤੇ ਜਿਹੜੀ ਜ਼ਾਹਲ ਕਿਸਮ ਦੀ ਪੁਲਿਸ ਗਿਣੀ ਜਾਂਦੀ ਤੇਲੰਗਾਨਾ ਪੁਲਿਸ, ਜਿਹਨੂੰ ਬੇਵਕੂਫ ਪੁਲਿਸ ਦਾ ਖਿਤਾਬ ਦਿੱਤਾ ਪਿਆ, ਜਿਹੜੇ ਕਾਨੂੰਨਦਾਨ ਆ, ਜਿਹੜੇ ਕਾਨੂੰਨ ਦੇ ਮਾਹਰ ਆ, ਉਹਨਾਂ ਤੇ ਅੱਜ ਫੁੱਲ ਬਰਸਾਏ ਜਾ ਰਹੇ ਆ। ਤਾਂ ਇਹ ਕਿਤੇ ਨਾ ਕਿਤੇ ਇੱਕ ਚਿੰਤਾਜਨਕ ਸਬਬ ਹੈ ਕਿ ਕੱਲ ਨੂੰ ਅਸੀਂ ਲਿੰਚਿੰਗ ਕਰਕੇ ਬਦਨਾਮ ਹੋਇਆ, ਕਿਤੇ ਆ ਕਾਨੂੰਨੀ ਲਿੰਚਿੰਗ ਵੀ ਅਸੀਂ ਸਰਕਾਰ ਕਰਕੇ ਨਾ ਬਹਿ ਜਾਈਏ। ਬਿਲਕੁਲ ਇਹ ਬਹੁਤ ਵੱਡਾ ਆ। ਕੱਲ ਨੂੰ ਕਿਸੇ ਨੂੰ ਵੀ ਜਿਹੜਾ ਆ ਉਹ ਇੱਦਾਂ ਮਰਾਖ ਪਾ ਦੇਣਗੇ, ਕਹਿਣਗੇ ਜੀ ਇਹਦੇ 'ਤੇ ਵੀ ਚਾਰਜਿਸ ਸੀਗੇ, ਇਹਦੇ 'ਤੇ ਵੀ ਦੋਸ਼ ਸੀਗੇ, ਅਤੇ ਫਿਰ ਕਿਹੜੇ ਪਾਸੇ ਨੂੰ ਇਹਨਾਂ ਨੇ ਭੱਜਣਾ ਆ। ਇਹ ਬਿਲਕੁਲ ਜਿਹੜਾ ਉਹਨਾਂ ਨੇ ਕਾਰਾ ਕੀਤਾ ਉਹ ਬਹੁਤ ਹੀ ਦਰਿੰਦਗੀ ਭਰਿਆ ਸੀ। ਉਸ ਦੀ ਸਜ਼ਾ ਜਿਹੜੀ ਕਾਨੂੰਨ ਤੋਂ ਜਿਹੜੀ ਉਹਨਾਂ ਨੂੰ ਮਿਲਣੀ ਚਾਹੀਦੀ ਸੀਗੀ, ਉਹਨਾਂ ਦੇ ਪਰਿਵਾਰਾਂ ਨੂੰ, ਵਿਕਟਮਸ ਨੂੰ ਜਿਹੜੀ ਉਹ ਮਿਲਣੀ ਚਾਹੀਦੀ ਸੀ। ਪਰ ਜੋ ਇਹ ਕਾਰਾ ਹੋਇਆ, ਵਾਕਿਆ ਹੀ ਇਹ ਜਿਹੜਾ ਬਹੁਤ ਵੱਡੇ ਜਿਹੜੇ ਸਵਾਲ ਆ ਉਹ ਖੜੇ ਕਰ ਰਿਹਾ ਹੈਗਾ ਆ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਭਗੌੜੇ ਬਲਾਤਕਾਰੀ ਨਿਤਿਆਨੰਦ ਦਾ ਵੀ ਪਾਸਪੋਰਟ ਰੱਦ। ਸਹੀ ਗੱਲ ਹੈ ਜੀ। ਹੁਣ ਤਾਂ ਫਿਰ ਜਿਹੜੇ ਇਸ ਇਨਕਾਊਂਟਰ ਦੇ ਵਿਰੋਧ ਦੇ ਵਿੱਚ ਖਲੋਤੇ, ਉਹ ਇਹ ਕਹਿਣਗੇ ਕਿ ਇਹਨੂੰ ਕਿਉਂ ਭੱਜਣ ਦਿੱਤਾ, ਇਹਨੇ ਤੇ ਜਾ ਕੇ ਇੱਥੇ ਇੱਕ ਜਾ ਕੇ ਉੱਥੇ ਮੇਰੇ ਖਿਆਲ ਦੇ ਨਾਲ ਦੱਖਣੀ ਅਮਰੀਕੀ ਟਾਪੂ ਤੇ ਜਾ ਕੇ ਝੰਡਾ ਗੱਡ ਦਿੱਤਾ, ਕਹਿੰਦਾ ਲਓ ਆਹ ਬਣਿਆ ਪਿਆ ਮੇਰਾ ਹਿੰਦੂ ਰਾਸ਼ਟਰ। ਉੱਥੇ ਪਾਸਪੋਰਟ ਵੀ ਆਪਦਾ ਜਾਰੀ ਕਰ ਦਿੱਤਾ। ਕਮਾਲ ਦੀ ਗੱਲ ਆ, ਇੱਥੋਂ ਪਾਸਪੋਰਟ ਰੱਦ ਹੋ ਗਿਆ ਤੇ ਨਵਾਂ ਪਾਸਪੋਰਟ ਬਣਾਉਣ ਦੀ ਪਟੀਸ਼ਨ ਪਾਈ ਬੈਠਾ। ਉੱਥੇ ਜਾ ਕੇ ਆਪਦਾ ਪਾਸਪੋਰਟ, ਆਪਦਾ ਝੰਡਾ, ਪਤਾ ਨਹੀਂ ਕਿਆ ਕੁਛ ਬਣਾ ਕੇ ਬਹਿ ਗਿਆ। ਤਾਂ ਇਹ ਉਹਨਾਂ ਪਖੰਡੀਆਂ ਚੋਂ ਹੈ ਜਿਨ੍ਹਾਂ ਨੇ ਇਸ ਮੁਲਕ ਦੇ ਵਿੱਚ ਆਸਥਾ ਦਾ ਰੱਜ ਕੇ ਘਾਣ ਕੀਤਾ, ਜਾਂ ਕਹਿ ਲਓ ਕਿ ਰੱਜ ਕੇ ਨੁਕਸਾਨ ਕੀਤਾ। ਤਾਂ ਇਹ ਨਿਤਿਆਨੰਦ ਹੈ ਜਿਹੜਾ, ਉਹ ਇੱਕ ਰੇਪ ਦੇ ਮਾਮਲੇ ਦੇ ਵਿੱਚ ਇੱਥੇ ਘਿਰਿਆ ਹੋਇਆ। ਵੈਸੇ ਅੱਗੇ ਵੀ ਘਿਰਿਆ ਸੀਗਾ ਪਹਿਲਾਂ, ਉਦੋਂ ਇਹ ਮੁੰਡਾ ਜਿਹਾ ਹੁੰਦਾ ਸੀਗਾ, ਹੁਣ ਵੀ ਬੁੱਢਾ ਨਹੀਂ ਹੈ, ਪਰ ਉਦੋਂ ਇਹਨੂੰ ਬਚਾ ਲਿਆ ਗਿਆ ਸੀਗਾ ਕਿਉਂਕਿ ਸਿਆਸਤਦਾਨ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਬਚਾ ਲੈਂਦੇ ਆ। ਤਾਂ ਦੂਜੇ ਪਾਸੇ ਹੁਣ ਇਹਦੇ ਤੇ ਜਿਹੜੇ ਨਵੇਂ ਦੋਸ਼ ਲੱਗੇ ਸੀ, ਉਹਦੇ ਵਿੱਚ ਕੁਛ ਬੱਚਿਆਂ ਨੂੰ ਬੰਦੀ ਬਣਾਉਣ ਦਾ ਦੋਸ਼ ਸੀਗਾ, ਰੇਪ ਦਾ ਦੋਸ਼ ਸੀ। ਇਹਦੀਆਂ 2 ਸਾਥਣਾਂ ਜਿਹੜੀਆਂ ਉਹ ਅਰੈਸਟ ਵੀ ਕਰ ਲਈਆਂ ਗਈਆਂ, ਭੱਜ ਗਿਆ। ਤਾਂ ਪਾਸਪੋਰਟ ਹੁਣ ਇਹਦਾ ਰੱਦ ਕੀਤਾ ਗਿਆ। ਤਾਂ ਚਲੋ ਇਹ ਤੇ ਇੱਕ ਕਾਨੂੰਨੀ ਪ੍ਰਕਿਰਿਆ ਜਿਹਦੇ ਤਹਿਤ ਇਹਦਾ ਪਾਸਪੋਰਟ ਹੈ ਜਿਹੜਾ ਰੱਦ ਕਰ ਦਿੱਤਾ ਗਿਆ। ਪਰ ਇਹ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਆ, ਜਿਹੜੇ ਪਹੁੰਚ ਵਾਲੇ ਬੰਦੇ ਆ, ਉਹ ਤੇ ਪਤਾ ਨਹੀਂ ਪਹਿਲਾਂ ਕਿੰਨਾ ਚਿਰ ਸ਼ੋਸ਼ਣ ਕਰੀ ਜਾਂਦੇ ਆ, ਤੇ ਇਹ ਜਿਹੜੇ ਸਿਆਸਤਦਾਨ ਆ ਉਹਨਾਂ ਦੇ ਆਸ਼ਰਮਾਂ ਨੂੰ, ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਜਾ ਕੇ ਗਰੰਟਾਂ ਦੇ ਗੱਫੇ ਦਿੱਤੀ ਜਾਂਦੇ ਆ। ਫਿਰ ਉਸ ਤੋਂ ਬਾਅਦ ਬੜੀ ਆਸਾਨੀ ਦੇ ਨਾਲ ਉਹ ਇੱਥੋਂ ਭੱਜ ਨਿਕਲਦੇ ਆ। ਤਾਂ ਗੱਲ ਮੈਂ ਉਹੀ ਕਰ ਰਿਹਾ ਸੀਗਾ ਕਿ ਕਿੱਥੇ ਤੇ ਇਹਨਾਂ ਚੀਜ਼ਾਂ ਤੇ ਚਰਚਾ ਹੋਣੀ ਚਾਹੀਦੀ ਸੀ, ਔਰ ਵਿਆਪਕ ਪੱਧਰ ਤੇ ਚਰਚਾ ਹੋਣੀ ਚਾਹੀਦੀ ਸੀ। ਸਾਨੂੰ ਵੇਖਣਾ ਚਾਹੀਦਾ ਸੀਗਾ ਕਿ ਸਾਡੀ ਵਿਵਸਥਾ ਦੇ ਵਿੱਚ ਕਮਜ਼ੋਰੀਆਂ ਕਿੱਥੇ ਨੇ, ਅਸੀਂ ਇਹਨਾਂ ਕਮਜ਼ੋਰੀਆਂ ਨੂੰ ਠੀਕ ਕਿਸ ਤਰ੍ਹਾਂ ਕਰ ਸਕਦੇ ਹਾਂ। ਤਾਂ ਕਿੱਥੇ ਅੱਜ ਦੇ ਦੌਰ ਦੇ ਵਿੱਚ ਜਾਂ ਅੱਜ ਦੇ ਦਿਨ ਦੇ ਵਿੱਚ ਆਪਾਂ ਜੇ ਦੇਖੀਏ ਤਾਂ ਸਿਰਫ ਤੇ ਸਿਰਫ ਇੱਕ ਇਨਕਾਊਂਟਰ ਹੈ, ਔਰ ਉਹਦੀ ਇੱਕ ਖੁਸ਼ੀ ਹੈ। ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਿੰਜਾਈ ਘੁਟਾਲੇ ਦੇ ਵਿੱਚ ਅਜੀਤ ਪਵਾਰ ਨੂੰ ਜਿਹੜੇ ਆ ACB ਨੇ ਦਿੱਤੀ ਹੈ ਹੁਣ ਕਲੀਨ ਚਿੱਟ। ਇਹ ਤਾਂ ਵਿਚਾਰਾ ਜਿੱਦਣ 100 ਮੀਟਰ ਦੀ ਸਪ੍ਰਿੰਟ ਲਾ ਕੇ ਆਇਆ ਸੀ, ਭਾਵੇਂ ਆ ਕਿ ਭੱਜ ਕੇ ਆਪਦੇ ਖੇਮੇ ਚ ਉਧਰ ਵੜ ਗਿਆ ਸੀਗਾ ਤੇ ਕੁਛ ਘੰਟਿਆਂ ਦਾ ਡਿਪਟੀ CM ਬਣ ਕੇ ਰਹਿ ਗਿਆ ਸੀਗਾ, ਤਾਂ ਉਧਰ ਹੀ ਮਿਲ ਗਈ ਸੀ ਕਲੀਨ ਚਿੱਟ ਤੇ ਇਹਨੂੰ ਤਕਰੀਬਨ। ਤੇ ਜੇ ਤੇ ਉਧਰ ਬਾਜੀ ਸਿੱਧੀ ਪੈ ਜਾਂਦੀ ਤੇ ਤਾਂ ਵੀ ਚਿੱਟਾ ਰੁਮਾਲ ਸੀ, ਭਾਵ ਕਲੀਨ ਚਿੱਟ ਹੀ ਸੀਗੀ। ਤੇ ਜੇ ਪੁੱਠਾ ਮੁੜ ਆਇਆ ਤੇ ਪਰਿਵਾਰ ਨੇ ਸਵਾਗਤ ਕੀਤਾ, ਟੱਬਰ ਨੇ ਮਨਾ ਲਿਆ,
ਹੁਣ ਫੇਰ ਕਲੀਨ ਚਿੱਟ ਆ। ਮਤਲਬ ਕਿ ਇਹਨੂੰ ਆਂਦੇ ਆ ਦੋਹਾਂ ਹੱਥਾਂ 'ਚ ਲੱਡੂ ਹੋਰ ਵੀ ਮੋਤੀ ਚੂਰ ਦੇ। ਉਹਨਾਂ ਦੇ ਨਾਲ ਗਿਆ ਤੇ ਤਾਂ ਵੀ ਖਬਰਾਂ ਚੱਲ ਪਈਆਂ ਕਿ ਇਹਨੂੰ ਘਟਾਲਿਆਂ ਦੇ ਮਾਮਲੇ ਦੇ ਵਿੱਚੋਂ ਕਲੀਨ ਚਿੱਟਿਆ ਸੀ, ਤੇ ਜੇ ਵਾਪਸ ਆ ਗਿਆ ਵਾਪਸ ਵੀ ਸਰਕਾਰ ਘਰੇ ਬਣੀ ਪਈ ਸੀ ਜਦ ਤੱਕ ਸਾਰੀਆਂ ਸੈਟਿੰਗਾਂ ਹੋ ਗਈਆਂ ਸੀ, ਹੁਣ ਵੀ ਕਲੀਨ ਚਿੱਟ ਮਿਲ ਗਈ ਆ। ਖੈਰ ਇਹਨਾਂ ਨੇ ਇਸੇ ਤਰ੍ਹਾਂ ਹੀ ਕਰਨਾ ਜੀ, ਸਰਕਾਰਾਂ ਜਿਸ ਤਰ੍ਹਾਂ ਕਰਦੀਆਂ ਨੇ ਆਪਣੇ ਬੰਦਿਆਂ ਨੂੰ ਰੈਕਾਂ ਦੇਣਗੇ। ਔਰ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਭਾਜਪਾ ਦੇ ਜਿਹੜੇ ਕੰਮਕਾਰ ਸੀ ਉਹਨਾਂ ਦੀ ਇਹ ਸਮੀਖਿਆ ਕਰਦੇ ਪਏ, ਖਾਸ ਤੌਰ ਤੇ ਜਿਹੜੇ ਆਖਰੀ ਦੌਰ ਦੇ ਵਿੱਚ ਇਹਨਾਂ ਦੇ 3 ਕੁ ਦਰਜਨ ਦੇ ਕਰੀਬ ਫੈਸਲੇ ਸੀ, ਉਹਨਾਂ ਨੂੰ ਇਹ ਖੰਗਾਲਦੇ ਪਏ ਆ, ਫਰੋਲਦੇ ਪਏ ਆ ਕਿਹੜੇ ਚੰਗੇ ਆ ਕਿਹੜੇ ਮੰਦੇ ਆ। ਤਾਂ ਉਹਨਾਂ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਇੱਕ ਸਟੈਂਪ ਡਿਊਟੀ ਦਾ ਮਾਮਲਾ ਸੀਗਾ ਜੋ RSS ਦੀ ਇੱਕ ਸ਼ਾਖਾ ਨੂੰ ਦਿੱਤਾ ਗਿਆ ਸੀਗਾ, ਬਹੁਤ ਵੱਡੀ ਰਹਿਤ ਦਿੱਤੀ ਗਈ ਸੀਗੀ। ਤਾਂ ਉਹਨਾਂ ਦੀ ਇੱਕ ਜ਼ਮੀਨੀ ਖਰੀਦੋ ਫਰੋਖਤ ਸੀਗੀ ਜਿਹਦੇ ਵਿੱਚ ਇਹਨਾਂ ਨੇ ਕਾਫੀ ਵੱਡੀ ਰਹਿਤ ਦਿੱਤੀ ਸੀ ਸਟੈਂਪ ਡਿਊਟੀ ਦੇ ਰੂਪ ਦੇ ਵਿੱਚ। ਤਾਂ ਉਹ ਰਹਿਤ ਇਹਨਾਂ ਨੇ ਖਤਮ ਕਰ ਦਿੱਤੀ। ਇਸ ਤੋਂ ਇਲਾਵਾ 7-8 ਖੰਡ ਮਿੱਲਾਂ ਸਨ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀਆਂ, ਤਾਂ ਉਹਨਾਂ ਦੀਆਂ ਵੀ ਗਰੰਟੀਆਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਮੁਕਾ ਦਿੱਤੀਆਂ। ਸੋ ਇਹ ਕਾਫੀ ਫੈਸਲੇ ਜਿਹੜੇ ਆ ਉਹ ਲੈ ਰਹੇ ਆ। ਆਉਣ ਵਾਲੇ ਦਿਨਾਂ 'ਚ ਹੋ ਸਕਦਾ ਤੁਹਾਨੂੰ ਯਾਦ ਹੋਣਾ ਭੀਮਾ ਕੋਰੇਗਾਂਵ ਵਾਲਾ ਕਾਂਡ ਇੱਕ ਹੋਇਆ ਸੀਗਾ, ਉਹਦੇ ਵਿੱਚ ਜਿਹੜੇ ਮਾਮਲੇ ਦਰਜ ਹੋਏ ਸੀਗੇ, ਤਾਂ ਉਹ ਜਿਹੜੇ ਦਰਜ ਮਾਮਲੇ ਆ ਹੋ ਸਕਦਾ ਉਹਨਾਂ ਦਾ ਵੀ ਨਿਬੇੜਾ ਕਰ ਦਿੱਤਾ ਜਾਵੇ। ਮਤਲਬ ਕਿ ਜੋ ਭਾਰਤੀ ਜਨਤਾ ਪਾਰਟੀ ਨੇ ਢਿਬਰੀਆਂ ਟੈਟ ਕੀਤੀਆਂ ਜਿੱਥੇ ਜਿੱਥੇ, ਉਹ ਤੇ ਥੋੜੀਆਂ ਜਿਹੀਆਂ ਢਿੱਲੀਆਂ ਕੀਤੀਆਂ ਜਾਣਗੀਆਂ, ਪਰ ਦੂਸਰੇ ਪਾਸੇ ਜਿੱਥੇ ਢਿੱਲ ਦਿੱਤੀ ਹੋਈ ਸੀ, ਬਿੱਥ ਦਿੱਤੀ ਹੋਈ ਸੀਗੀ, ਉੱਥੇ ਜ਼ਰੂਰ ਇਹ ਪੇਚ ਜਾਂ ਸਕਰੂਪ ਕੱਸਣਗੇ। ਜੀ 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 ਮਿੰਟੂ ਜੀ, ਮੈਂ ਪੁੱਛਣਾ ਚਾਹੁੰਦਾ ਜਿੱਦਾਂ ਇਹ ਕੁਛ ਘੰਟਿਆਂ ਦੇ ਮੰਤਰੀ ਸੰਤਰੀ ਜਿਹੜੇ ਬਣਦੇ ਆ, ਕੀ ਬਾਅਦ ਦੇ ਵਿੱਚ ਇਹਨਾਂ ਨੂੰ ਟੈਕਸ ਪੇਅਰ ਦੇ ਜਿਹੜੇ ਪੈਸੇ ਮਿਲਦੇ ਆ ਇਹਨਾਂ ਨੂੰ ਕੋਈ TADA ਜਾਂ ਕੋਈ ਪੈਨਸ਼ਨਾਂ ਪੁੰਸ਼ਨਾਂ ਸਾਬਕਾ ਕਿਉਂਕਿ ਹੋ ਜਾਂਦੇ ਆ ਤੇ ਉਹ ਮਿਲਦੇ ਆ ਜਾਂ ਕਿੱਦਾਂ ਬਣਦੀ ਹੈ ਗੱਲ? ਦੇਖੋ ਜਿਨ੍ਹਾਂ ਨੇ ਸਹੁੰ ਚੁੱਕ ਲਈ ਆ ਤਾਂ ਉਹ ਤੇ ਬਣ ਗਏ ਹੱਕਦਾਰ ਬਣ ਗਏ। ਵੈਸੇ ਇਹ ਦੋਵੇਂ ਪਹਿਲਾਂ ਅਹੁਦੇਦਾਰ ਨੇ, ਇਹ ਤੇ ਪਹਿਲਾਂ ਹੀ ਦੋਵੇਂ। ਇਹ ਜਿਹੜਾ ਅਜੀਤ ਪਵਾਰ ਆ ਇਹ ਸੰਸਦ ਮੈਂਬਰ ਵੀ ਰਹਿ ਚੁੱਕਾ, ਮੰਤਰੀ ਵੀ ਰਹਿ ਚੁੱਕਾ, ਮੇਰੇ ਖਿਆਲ ਦੇ ਨਾਲ ਡਿਪਟੀ ਵੀ ਰਹਿ ਚੁੱਕਾ, ਤੇ ਜਿਹੜਾ ਦਵਿੰਦਰ ਫੜਨਵੀਸ ਆ ਉਹ ਤੇ ਰਿਹਾ ਹੀ ਰਿਹਾ। ਤਾਂ ਕਹਿਣ ਦਾ ਮਤਲਬ ਇਹ ਹੁਣ ਤਾਂ ਬਹੁਤਾ ਫਰਕ ਨਹੀਂ ਪੈਂਦਾ। ਵੈਸੇ ਫਰਕ ਥੋੜਾ ਜਿਹਾ ਟੈਕਸ ਪੇਅਰਸ ਨੂੰ ਜ਼ਰੂਰ ਪੈ ਜਾਂਦਾ, ਜਿੰਨੀ ਵਾਰੀ ਇਹ ਸਾਬਕਾ ਹੋਈ ਜਾਂਦੇ ਆ ਉਨੀ ਵਾਰੀ ਉਹਨਾਂ ਦੀ ਬੜੀ ਹੋਈ ਜਾਂਦੀ ਹੈ, ਕਿਉਂਕਿ ਪੈਨਸ਼ਨਾਂ ਦਾ ਜਿਹੜਾ ਝੋਲਾ ਉਹ ਵਧੀ ਜਾਂਦਾ। ਜੀ ਜੀ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਨਾਜਾਇਜ਼ ਤਰੀਕੇ ਨਾਲ ਕਰਤਾਰਪੁਰ ਸਾਹਿਬ ਨੂੰ ਜਾਂਦਾ ਇੱਕ ਅਮਰੀਕੀ ਸਿੱਖ ਨੌਜਵਾਨ, ਉਸ ਨੂੰ ਫੜਿਆ। ਹਾਂਜੀ ਬਿਲਕੁਲ, ਇਹ ਕੋਈ ਅਮਰੀਕਨ ਸਿਟੀਜ਼ਨ ਸੀਗਾ ਜਿਹਨੇ ਅੱਜ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਜਿਹੜਾ ਰਸਤਾ ਉਹ ਚੁਣਿਆ, ਉਧਰ ਨਤਮਸਤਕ ਹੋਣ ਵਾਸਤੇ ਰੋਕਿਆ ਗਿਆ ਰਸਤੇ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਅਸਲ ਦੇ ਵਿੱਚ ਅਮਰੀਕੀ ਨਾਗਰਿਕ ਹੈ, ਕਿਉਂਕਿ ਉਹਦੇ ਕੋਲ ਅਮਰੀਕਨ ਪਾਸਪੋਰਟ ਸੀਗਾ। ਤਾਂ ਉਹ ਜਾ ਰਿਹਾ ਸੀਗਾ ਉਸੇ ਵਿਧੀ ਰਾਹੀਂ ਜੋ ਇੰਡੀਅਨ ਨਾਗਰਿਕਾਂ ਲਈ ਵਿਧੀ ਆ। ਤਾਂ ਜਿੱਥੋਂ ਰੌਲਾ ਪੈ ਗਿਆ, ਫਿਰ ਹੁਣ ਇੱਕ ਦੋਸ਼ ਇਹ ਵੀ ਆ ਕਿ ਜਦੋਂ ਉਹਦੇ ਕੋਲੋਂ ਪੁੱਛ ਪੜਤਾਲ ਕਰ ਰਹੀਆਂ ਸੀ ਅਥਾਰਟੀਆਂ ਉੱਤੇ, ਤਾਂ ਉਸ ਵੇਲੇ ਉਹਨੇ ਮਿਸਬਿਹੇਵ ਕੀਤਾ। ਉਸ ਤੋਂ ਬਾਅਦ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਹਿਰਾਸਤ ਦੀ ਉਹੀ ਖਬਰ ਹੈ, ਮਤਲਬ ਕਿ ਇੱਕ ਹੁੰਦਾ ਨਾ ਅਰੈਸਟ, ਅਸੀਂ ਕਈ ਵਾਰ ਇਹ ਭੰਬਲ ਭੂਸਾ ਜਿਹੜਾ ਖੜਾ ਕਰ ਲੈਂਦੇ ਆ ਕਿ ਕੋਈ ਵੀ ਬੰਦਾ ਜਿਹੜਾ ਉਹਨੂੰ ਨਾਲ ਦੀ ਨਾਲ ਟੰਗ ਦਿੱਤਾ ਗਿਆ, ਮਤਲਬ ਕਿ ਕੇਸ ਚ ਉਲਝਾ ਦਿੱਤਾ ਗਿਆ। ਨਹੀਂ, ਹਿਰਾਸਤ ਚ ਲੈਣਾ ਹੋਰ ਹੁੰਦਾ, ਅਰੈਸਟ ਪਾਉਣੀ ਹੋਰ ਹੁੰਦਾ। ਤਾਂ ਹਾਲ ਦੀ ਕੜੀ ਪੁੱਛਗਿੱਛ ਹੋ ਰਹੀ ਆ ਉਸ ਅਮਰੀਕੀ ਨਾਗਰਿਕ ਤੋਂ ਕਿ ਉਹ ਕਾਹਦੇ ਵਾਸਤੇ ਜਾ ਰਿਹਾ ਸੀ ਔਰ ਕਿਉਂ ਇਸ ਤਰ੍ਹਾਂ ਕਰ ਰਿਹਾ ਸੀਗਾ। ਉਹਦੇ ਕੋਲ ਸ਼ਾਇਦ OCI ਕਾਰਡ ਜਿਹੜਾ ਕਿ ਲਾਜ਼ਮੀ ਹੈ, ਆਪਾਂ ਵਾਰ-ਵਾਰ ਕਹਿ ਰਹੇ ਸੀਗੇ ਕਿ OCI ਕਾਰਡ ਲਾਜ਼ਮੀ ਹੈ, ਤਾਂ OCI ਕਾਰਡ ਦਾ ਹੀ ਰੌਲਾ ਉੱਥੇ ਜਿਹੜਾ ਜ਼ਰੂਰ ਪਿਆ ਹੋਏਗਾ। ਸ਼ਾਇਦ ਪਿਛੋਕੜ ਉਸ ਨੌਜਵਾਨ ਦਾ ਸਾਹਨੇਵਾਲ ਏਰੀਆ ਦਾ ਦੱਸਿਆ ਜਾ ਰਿਹਾ, ਨਾ ਮੇਰੇ ਖਿਆਲ ਦੇ ਨਾਲ ਉਹਦਾ ਅਮਰਤਪਾਲ ਸਿੰਘ ਦੱਸਿਆ ਜਾ ਰਿਹਾ। ਜੀ ਜੀ ਬਿਲਕੁਲ, ਇਹ ਆਈ ਥਿੰਕ ਜੇ OCI ਕਾਰਡ ਉਹ ਕੋਲ ਸੀਗਾ ਤਾਂ ਫਿਰ ਤਾਂ ਓਕੇ ਹੋ ਸਕਦਾ ਸੀਗਾ, ਪਰ ਜੇ ਨਹੀਂ ਸੀਗਾ ਤਾਂ ਫਿਰ ਪ੍ਰੋਬਲਮ ਜਿਹੜੀ ਹੈ ਇਸੇ ਕਰਕੇ ਖੜੀ ਹੋਈ ਹੋਊਗੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵਪਾਰੀ ਦੀ ਸੜੀ ਲਾਸ਼ ਮਿਲਣ 'ਤੇ ਮਾਮਲੇ ਦੇ ਵਿੱਚ ਨਵਾਂ ਮੋੜ, ਬੀਮੇ ਦੇ 6 ਕਰੋੜ ਲਈ ਜਿਹੜੀ ਆ ਮਾਰਤਾ ਪ੍ਰਵਾਸੀ। ਕਹਿੰਦੇ ਦੇਖੋ ਹਾਂ, ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨਾ ਅਸੀਂ ਕਈ ਵਾਰ ਪੱਛਮੀ ਦੇਸ਼ਾਂ 'ਚੋਂ ਅੱਗੇ ਸੁਣਦੇ ਹੁੰਦੇ ਸੀ, ਜਾਂ ਆਪਾਂ ਜੇ ਪਿੱਛੇ ਚੱਲ ਜਾਈਏ 2-3 ਦਹਾਕੇ, ਇਸ ਤਰ੍ਹਾਂ ਦੀ ਇੱਧਰ ਕਦੇ ਖਬਰ ਨਹੀਂ ਸੀ ਆਉਂਦੀ ਕਿ ਐਂ ਹੋ ਗਿਆ ਜੀ, ਇਉਂ ਹੋ ਗਿਆ। ਹੁਣ ਇੱਥੇ ਆਮ ਹੋ ਗਈਆਂ, ਮੈਨੂੰ ਲੱਗਦਾ ਉੱਧਰੋਂ ਹਟ ਗਈਆਂ ਹੋਣੀਆਂ। ਬੀਮੇ ਵਾਸਤੇ ਐਂ ਕਰ ਦਿੱਤਾ, ਇੰਸ਼ੋਰੈਂਸ ਵਾਸਤੇ ਉਹ ਕਰ ਦਿੱਤਾ। ਮੈਨੂੰ ਯਾਦ ਆ ਸਾਲ ਕੁ ਪਹਿਲਾਂ ਵੀ ਇਸੇ ਤਰ੍ਹਾਂ ਹੀ ਇੱਕ ਕੀਤਾ ਸੀਗਾ ਵਪਾਰੀ ਨੇ, ਉਹਨੇ ਵੀ ਆਪਣਾ ਜਿਹੜਾ ਨੌਕਰ ਸੀਗਾ ਉਹ ਕਾਰ ਦੇ ਵਿੱਚ ਅੱਗ ਲਾ ਕੇ ਫੂਕ ਦਿੱਤਾ ਸੀਗਾ।
ਮੁੜ ਕੇ ਯਤਨ ਕੀਤਾ ਇੰਸ਼ੋਰੈਂਸ ਹਾਸਲ ਕਰਨ ਦਾ, ਪਰ ਬਾਅਦ ਦੇ ਵਿੱਚ ਫੜਿਆ ਗਿਆ ਸੀਗਾ। ਪਰ ਉਹਦੀ ਇਸ ਕੋਸ਼ਿਸ਼ ਦੇ ਵਿੱਚ ਇੱਕ ਗਰੀਬ ਤੇ ਮਾਰਿਆ ਗਿਆ ਨਾ। ਤਾਂ ਇਹ ਮਾਮਲਾ ਕੁਛ ਇਉਂ ਸੀਗਾ ਕਿ ਇੱਕ ਕੋਲਡ ਡਰਿੰਕ ਦਾ ਕੋਈ ਵਪਾਰੀ ਸੀਗਾ, ਨੌਜਵਾਨ ਸੀਗਾ, ਉਹ ਲਾਪਤਾ ਹੋ ਗਿਆ, ਮਤਲਬ ਕਿ ਘਰੋਂ ਗਿਆ ਸੀ ਦਿੱਲੀ। ਬਾਅਦ ਦੇ ਵਿੱਚ ਉਹਦੀ ਜਿਹੜੀ ਲਾਸ਼ ਆ ਉਹ ਮਿਲੀ ਹਰੀਕੇ ਦੇ ਲਾਗੇ, ਕਿਰਤੋਵਾਲ ਪਿੰਡ ਆ ਉੱਥੋਂ, ਤੇ ਪਰਿਵਾਰ ਨੇ ਸ਼ਨਾਖਤ ਕੀਤੀ ਕਿ ਮੁੰਡਾ ਸਾਡਾ ਹੀ ਆ। ਪਰ ਪੁਲਿਸ ਨੂੰ ਥੋੜਾ ਜਿਹਾ ਉੱਥੇ ਸ਼ੱਕ ਹੋ ਗਿਆ, ਕਿਉਂਕਿ ਗੱਡੀ ਦੇ ਵਿੱਚ ਸ਼ਰਾਬ ਸ਼ਰੂਬ ਦੀਆਂ ਗਲਾਸੀਆਂ ਵੀ ਦੱਸਦੇ ਪਈਆਂ ਸੀਗੀਆਂ। ਉਸ ਤੋਂ ਬਾਅਦ ਜਦੋਂ ਫਿਰ ਪੁਲਿਸ ਨੇ ਆਪਣੇ ਕਾਰ ਵਿਹਾਰ ਜਿਹੜੇ ਸ਼ੁਰੂ ਕੀਤੇ, ਜਿਸ ਤਰੀਕੇ ਨਾਲ ਉਹ ਕਰਦੇ ਆ ਪੁੱਛ ਗਿੱਛ, ਤਾਂ ਉਹਨਾਂ ਨੇ 6-7 ਘੰਟਿਆਂ ਬਾਅਦ ਹੀ ਪਤਾ ਲਾ ਲਿਆ ਕਿ ਅਸਲ ਦੇ ਵਿੱਚ ਕਹਾਣੀ ਕੀ ਸੀ। ਤਾਂ ਕਹਾਣੀ ਇਹ ਸੀਗੀ ਕਿ ਇਸੇ ਪਰਿਵਾਰ ਦੇ ਕੋਲ ਇੱਕ ਗਰੀਬ ਮੁੰਡਾ ਜਿਹੜਾ ਕੰਮ ਕਰਦਾ ਸੀ, ਪ੍ਰਵਾਸੀ, ਤੇ ਉਹ ਅੱਗੇ ਪਿੱਛੇ ਕੋਈ ਰੱਖਦਾ ਨਹੀਂ ਸੀ ਕੋਈ ਰਿਸ਼ਤਾ, ਮਤਲਬ ਕਿ ਇਕੱਲਾ ਘਰ ਹੀ ਸੀਗਾ। ਹੁਣ ਇਹਨਾਂ ਕੋਲ ਕੰਮ ਵੀ ਨਹੀਂ ਸੀ ਕਰਦਾ, ਪਰ ਇਹਨਾਂ ਦੇ ਕੋਲ ਉਹਦੀ ਆਵਾਜਾਈ ਹੈਗੀ ਸੀਗੀ। ਤਾਂ ਇਹਨਾਂ ਉਹਨੂੰ ਭੱਜੇ 'ਚ ਲੈ ਕੇ ਤੇ ਨਾਲ ਬਾ ਲਿਆ। ਉਸ ਤੋਂ ਬਾਅਦ ਹੋ ਸਕਦਾ ਦਾਰੂ ਵਾਰੂ ਵੀ ਪਿਆਈ ਹੋਵੇ। ਉਸ ਤੋਂ ਬਾਅਦ ਉਸ ਤਰ੍ਹਾਂ ਨਾਲ ਇਹਨੂੰ ਕਤਲ ਕਰ ਦਿੱਤਾ। ਸੋ ਇਸ ਤਰ੍ਹਾਂ ਇੱਕ ਗਰੀਬ ਬੰਦਾ ਜਿਹੜਾ ਉਹ ਲਾਲਚ ਦੀ ਭੇਂਟ ਚੜ੍ਹ ਗਿਆ, ਕਿਉਂਕਿ ਜਿਹੜਾ ਕਥਿਤ ਤੌਰ ਤੇ ਕਿਹਾ ਗਿਆ ਕਿ ਮਰ ਗਿਆ ਜੀ ਅਨੂਪ ਸਿੰਘ, ਜਿਹਦਾ ਡਰਾਮਾ ਕੀਤਾ ਗਿਆ, ਉਹਨੂੰ 6 ਕਰੋੜ ਰੁਪਈਆ ਜਿਹੜਾ ਉਹ ਮਿਲਣਾ ਸੀਗਾ। ਮਤਲਬ ਉਹਨੂੰ ਕੀ ਮਿਲਣਾ ਸੀ, ਵੈਸੇ ਤਾਂ ਹੁਣ ਉਹਨੂੰ ਹੀ ਮਿਲਣਾ ਸੀਗਾ, ਕਿਉਂਕਿ ਇਹਨੇ ਮਰੇ ਦਾ ਨਾਟਕ ਕੀਤਾ ਸੀਗਾ। ਪਛਾਣ ਕਰ ਦਿੱਤੀ ਕਿ ਹਾਂਜੀ ਇਹ ਸਾਡਾ ਬੰਦਾ, ਕਿਉਂਕਿ ਉੱਥੇ ਆਇਡੈਂਟੀ ਕਾਰਡ ਵਗੈਰਾ ਜਿਹੜੇ ਸਾਰੇ ਛੱਡ ਦਿੱਤੇ ਗਏ ਸੀਗੇ। ਤਾਂ ਉਹ ਜਿਹੜਾ ਕਲੇਮ ਕਰਨਾ ਸੀ 6 ਕਰੋੜ ਦਾ, ਉਹਦਾ ਹੀ ਰੌਲਾ ਸੀਗਾ। ਪਰ ਹੁਣ ਉਹਦੇ 'ਚ ਫਸ ਗਏ ਆ। ਹੁਣ ਉਹਨੂੰ ਲੱਭਿਆ ਜਾ ਰਿਹਾ, ਜਿਹੜਾ ਜਾਨੀ ਮ੍ਰਿਤਕ ਹੋਣ ਦਾ ਜਿਹੜਾ ਨਾਟਕ ਕਰ ਰਿਹਾ ਸੀਗਾ, ਹੁਣ ਜਿਉਂਦੇ ਨੂੰ ਫੜਨ ਦੀਆਂ ਇਹ ਕੋਸ਼ਿਸ਼ਾਂ ਕਰਦੇ ਪਏ ਆ। ਪਰ ਜੋ ਵੀ ਆ, ਲਾਲਚ ਨੇ ਇੱਕ ਗਰੀਬ ਖਾ ਲਿਆ, ਸਭ ਤੋਂ ਵੱਡੀ ਗੱਲ ਆ। ਤਾਂ ਦੇਖੋ ਕਿੱਡਾ ਚਿੱਟਾ ਲਹੂ ਆ ਸਮਾਜ ਦਾ, ਕਿੱਡਾ ਮੈਂ ਕਹੂੰਗਾ ਕਿ ਲੋਕਾਂ ਦਾ ਜਿਹੜਾ ਦੀਨਮਾਨ ਖਿੜਿਆ ਪਿਆ ਕਿ ਇੱਕ ਗਰੀਬ ਬੰਦੇ ਨੂੰ ਦੇਖੋ ਉਹਦਾ ਕੀ ਕਸੂਰ ਹੈ। ਉਹਨੇ ਤੇ ਤੁਹਾਡੇ ਤੇ ਯਕੀਨ ਕੀਤਾ, ਟਰਸਟ ਕੀਤਾ, ਔਰ ਕਿੰਨੀ ਪਤਾ ਨਹੀਂ ਤੁਹਾਡੇ ਨਾਲ ਵਫਾਦਾਰੀ ਨਿਭਾਈ ਹੋਣੀ ਹੈ ਉਸ ਬੰਦੇ ਨੇ, ਕਿੰਨਾ ਕੰਮ ਕੀਤਾ ਹੋਊਗਾ ਤੁਹਾਡੇ ਲਈ, ਤੇ ਤੁਸੀਂ ਕੀ ਸਿਲਾ ਦੇ ਰਹੇ ਹੋ ਕਿ ਉਸ ਗਰੀਬ ਨੂੰ ਮਾਰ ਕੇ ਕਰੋੜਪਤੀ ਬਣ ਰਹੇ ਹੋ। ਹੁਣ ਕਰੋੜਪਤੀ ਕੀ, ਹੁਣ ਰੋੜਪਤੀ ਵੀ ਨਹੀਂ ਰਹਿ ਜਾਣਾ, ਸਾਰਾ ਕੁਛ ਹੈ ਜਿਹੜਾ ਦਾਅ ਤੇ ਲੱਗ ਜਾਊਗਾ। ਪਰ ਉਹ ਗਰੀਬ ਬੰਦਾ ਜਿਹੜਾ ਉਹ ਜਹਾਨੋਂ ਬਿਨਾਂ ਕਿਸੇ ਗੱਲ ਤੇ ਚਲੇ ਗਿਆ। ਜੀ ਜੀ। ਅਗਲੀ ਜਿਹੜੀ ਆ ਗੱਲ ਕਰਦੇ ਮਿੰਟੂ ਜੀ, ਕਹਿੰਦੇ ਸਰਕਾਰ ਦੇ ਮੰਤਰੀ ਵੀ ਹੁਣ ਹੋਏ ਨੇ ਹਤਾਸ਼। ਦੇਖੋ ਇਹਨਾਂ ਦੀ ਜਿਹੜੀ ਬੈਠਕ ਸੀ ਕੱਲ, ਉਹਦੇ ਵਿੱਚੋਂ ਕੁਛ ਸੰਕੇਤ ਇਸ ਤਰ੍ਹਾਂ ਦੇ ਹੀ ਮਿਲੇ ਆ। ਇੱਕ ਤੇ ਇਹ ਆ ਕਿ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਵਾ, ਉਹ ਆਪਣੇ ਆਪ ਨੂੰ ਇਉਂ ਮਹਿਸੂਸ ਕਰ ਰਿਹਾ ਕਿ ਜਿਸ ਤਰ੍ਹਾਂ ਮੈਨੂੰ ਇਕੱਲੇ ਨੂੰ ਛੱਡ ਦਿੱਤਾ। ਵੈਸੇ ਇਹ ਉਹੀ ਮੰਤਰੀ ਆ ਰਾਜ ਕਰਨਵੀਰ ਸਿੰਘ ਜੀ, ਜਿਨ੍ਹਾਂ ਨੇ ਸਿੱਧੂ ਨੂੰ ਇਕੱਲਾ ਛੱਡ ਦਿੱਤਾ ਸੀਗਾ। ਇਹਨਾਂ ਨੇ ਸਿੱਧੂ ਦੇ ਨਾਲ ਜੋ ਹੋਇਆ ਔਰ ਜੋ ਕੈਪਟਨ ਨੇ ਉਹਦੇ ਨਾਲ ਧੱਕਾ ਕੀਤਾ, ਇਹਨਾਂ ਨੇ ਅੱਖਾਂ ਮੀਟ ਕੇ ਉਹਦੀ ਪ੍ਰਵਾਨਗੀ ਦਿੱਤੀ, ਕਿਉਂਕਿ ਉਹ ਚੜ੍ਹਤ ਸੀ ਇਹਨਾਂ ਦੇ ਨਾਲੋਂ। ਤਾਂ ਉਦੋਂ ਇਹ ਇਕੱਲੇ, ਪਰ ਇਹ ਕਈ ਵਾਰ ਵਾਰੀ ਆ ਜਾਂਦੀ ਹੈ, ਜਿਸ ਤਰ੍ਹਾਂ ਮੁਰਗੇ ਬਹੁਤ ਸਾਰੇ ਹੋਣ ਤੇ ਇਹ ਵਾਰੀ ਅਖੀਰਲੇ ਦੀ ਵੀ ਆ ਜਾਂਦੀ ਹੈ, ਜਿਹੜਾ ਦੂਜਿਆਂ ਨੂੰ ਖੁਸ਼ ਹੁੰਦਾ ਕਿ ਵਾਹਵਾ ਝਟਕੇ ਜਾਂਦੇ ਆ, ਐਵੇਂ ਖੁੱਡੇ ਦੇ ਵਿੱਚ ਰਸ਼ ਕੀਤਾ ਸੀ ਇਹਨਾਂ ਨੇ। ਤਾਂ ਖੈਰ ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਦੇ ਆ, ਇਹ ਆਫ ਦੀ ਰਿਕਾਰਡ ਗੱਲਾਂ ਹੁੰਦੀਆਂ ਜਦੋਂ ਵੀ ਇਸ ਤਰ੍ਹਾਂ ਕੈਬਨਿਟ ਦੀ ਮੀਟਿੰਗ ਹੁੰਦੀ ਹੈ। ਵੈਸੇ ਕੈਬਨਿਟ ਦੀ ਮੀਟਿੰਗ ਤਾਂ ਔਨ ਰਿਕਾਰਡ ਵੀ ਆਈ ਪਈ ਹੈ ਨਾ, ਕਾਲੀ ਦਵਾਈ ਵਾਲਾ ਮਸਲਾ ਜਿਹੜਾ ਆਇਆ ਪਿਆ ਵਾ। ਤਾਂ ਆਫ ਰਿਕਾਰਡ ਕੁਛ ਗੱਲਾਂ ਜਿਹੜੀਆਂ ਬਾਹਰ ਆ ਜਾਂਦੀਆਂ। ਤਾਂ ਹੁਣ ਦੱਸਦੇ ਆ ਕਿ ਮੰਤਰੀ ਮੰਡਲ ਦੀ ਜਿਹੜੀ ਬੈਠਕ ਹੋਈ ਆ, ਉਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਤੇ ਮੁੱਦਾ ਚੁੱਕਿਆ, ਜੋ ਕਾਂਗਰਸੀ ਪਰਿਵਾਰ ਦਾ ਮੁੰਡਾ ਇੱਥੇ ਕਤਲ ਹੋਇਆ ਮਲੂਟ ਦੇ ਵਿੱਚ, ਉਹਦਾ ਕਿ ਉਹਨੂੰ ਗੈਂਗਸਟਰ ਕਿਹਾ ਜਾ ਰਿਹਾ ਤੇ SSP ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ। ਫਿਰ ਦੂਜੀ ਗੱਲ ਉਹਨੇ ਕਹੀ ਕਿ ਦੇਖੋ ਮੇਰੇ ਨਾਲ ਖੜਨਾ ਚਾਹੀਦਾ ਤੁਹਾਨੂੰ। ਅਸਲ ਦੇ ਵਿੱਚ ਕਹਾਣੀ ਜੋ ਜਾਪਦੀ ਆ ਉਹ ਇਹੋ ਆ ਕਿ ਪਿਛਲੇ ਦਿਨ ਹੀ ਇੱਕ ਅਕਾਲੀ ਵਰਕਰ ਦਾ ਕਤਲ ਹੋ ਗਿਆ ਸੀਗਾ, ਮੇਰੇ ਖਿਆਲ ਦੇ ਨਾਲ ਇਹਨਾਂ ਦੇ ਇਲਾਕੇ ਦੇ ਵਿੱਚ, ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ। ਤਾਂ ਉੱਥੇ ਹੋਇਆ ਕੀ ਆ ਕਿ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਸੀਗਾ, ਵਿਕਰਮ ਸਿੰਘ ਮਜੀਠੀਆ ਵੱਲੋਂ ਬਹੁਤ ਬੁਰੀ ਤਰ੍ਹਾਂ ਘੇਰਿਆ ਗਿਆ, ਔਰ ਅਕਾਲੀ ਇੰਨਾ ਹਮਲਾਵਰੀ ਰੁਖ ਅਪਣਾਈ ਬੈਠੇ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਉਹ ਜਿਵੇਂ ਏਦਾਂ ਲੱਗਦਾ ਸੀਗਾ ਕਿ ਇਕੱਲਾ ਹੀ ਲੜਾਈ ਲੜ ਰਿਹਾ, ਉਹਦੇ ਨਾਲ ਕੋਈ ਹੈ ਹੀ ਨਹੀਂ ਹੈ। ਤਾਂ ਸ਼ਾਇਦ ਉਹ ਇਸੇ ਕਰਕੇ ਹੀ ਕਹਿ ਰਿਹਾ ਸੀਗਾ ਕਿ ਤੁਹਾਨੂੰ ਮੇਰੇ ਨਾਲ ਖੜਨਾ ਚਾਹੀਦਾ। ਔਰ ਦੂਜੀ ਚੀਜ਼ ਇਹ ਆ ਕਿ ਇੱਕ ਹੋਰ ਮੰਤਰੀ ਨੇ ਵੀ ਕਿਹਾ, ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਸਿੰਘ ਕਾਂਗੜ ਨੇ, ਕਿ ਪਾਵਰਕਮ ਦਾ ਚੇਅਰਮੈਨ ਮੇਰੀ ਨਹੀਂ ਸੁਣਦਾ। ਇੱਕ ਹੋਰ ਮੰਤਰੀ ਹੈ ਜਿਹੜੇ ਭਰਤ ਭੂਸ਼ਣ ਆਸ਼ੂ, ਉਹਨਾਂ ਨੇ ਵੀ ਦੱਸਦੇ ਕਿ ਇੱਕ ਅਫਸਰ ਦਾ ਨਾਂ ਲੈ ਕੇ ਉਹਦੇ ਤੇ ਨਾਰਾਜ਼ਗੀ ਜਤਾਈ ਆ। ਤਾਂ ਤੁਸੀਂ ਦੇਖੋ ਨਾਰਾਜ਼ਗੀ ਸੀ ਉਹ MLA ਤੋਂ ਸ਼ੁਰੂ ਹੋਈ ਸੀਗੀ ਤੇ ਹੁਣ ਮੰਤਰੀਆਂ ਤੱਕ ਪਹੁੰਚ ਗਈ ਆ। ਤੇ ਲੱਗਦਾ ਇਹੋ ਕਿ ਜੇ ਕੋਈ ਡਿਪਟੀ CM ਹੁੰਦਾ CM ਦੇ ਨਾਲ, ਇਹ ਨਾਰਾਜ਼ਗੀ ਦੀ ਉੱਲੀ ਉਹਨੂੰ ਵੀ ਲੱਗ ਜਾਣੀ ਸੀਗੀ, ਜਿਸ ਤਰੀਕੇ ਨਾਲ ਇਹ ਫੈਲਦੀ ਗਈ ਆ। ਤਾਂ ਮੈਨੂੰ ਲੱਗਦਾ ਕਿ ਇਹਨਾਂ ਦਾ
ਇਹ ਜਿਹੜਾ ਟਮਟਮਾ 3 ਸਾਲ 2.5 ਸਾਲ ਇਸ ਤਰ੍ਹਾਂ ਚੱਲ ਗਿਆ। ਹੁਣ ਗਾਂ ਜਿਵੇਂ ਜਿਵੇਂ ਸਮਾਂ ਘਟੂਗਾ ਇਹਨਾਂ ਦੀ ਟਰਮ ਜਿਹੜੀ ਆ ਉਹ ਫਿਨਿਸ਼ਿੰਗ ਵੱਲ ਜਾਊਗੀ, ਤਾਂ ਇਸ ਤਰ੍ਹਾਂ ਦੇ ਪਾੜੇ, ਇਸ ਤਰ੍ਹਾਂ ਦੀਆਂ ਦਫੇੜਾਂ, ਇਸ ਤਰ੍ਹਾਂ ਦੇ ਇਹਨਾਂ ਦੇ ਰੋਸੇ ਗਿਲੇ ਇਜ਼ਹਾਰ ਜਿਹੜੇ ਆ ਉਹ ਸਾਨੂੰ ਪਬਲਿਕਲੀ ਵੇਖਣ ਨੂੰ ਮਿਲ ਜਾਣਗੇ। ਕਿਉਂਕਿ ਹੁਣ ਤਾਂ ਛਟਪਟਾਹਟ ਸੀਗੀ, ਅਹੁਦਿਆਂ ਦੇ ਲਾਲਚ ਸੀਗੇ, ਪਰ ਹੁਣ ਹੌਲੀ ਹੌਲੀ ਸਾਰਾ ਕੁਛ ਹੈ ਜਿਹੜਾ ਬਾਹਰ ਆ ਜਾਊਗਾ ਇਹਨਾਂ ਦਾ। ਜੀ ਜੀ ਮਿੰਟੂ ਜੀ, ਫਾਸਟੈਗ ਨੂੰ ਲੈ ਕੇ ਵੀ ਲੋਕਾਂ 'ਚ ਕਈ ਤਰੀਕੇ ਦਾ ਭੰਬਲ ਭੂਸਾ ਸੀਗਾ, ਤੇ ਕੀ ਹੋਣਾ ਕੀ ਨਹੀਂ, ਤੇ ਕਹਿੰਦੇ ਘਰੇ ਖੜੀ ਗੱਡੀ ਦਾ ਹੀ ਫਾਸਟੈਗ ਕੱਟਿਆ ਗਿਆ। ਆਹੋ, ਜਿਹਦਾ ਕੱਟਿਆ ਗਿਆ ਉਹ ਤੇ ਸੋਚਦਾ ਹੋਣਾ ਮੈਂ ਘਰ ਵਾਲੀ ਨੂੰ, ਇੱਥੇ ਘਰੇ ਖੜੀ ਆ ਕਾਰ, ਘਰ ਵਾਲੀ ਨੂੰ ਨਾਲ ਭਾਉਂਦਾ ਤੇ ਕਿਤੇ ਚਲੇ ਜਾਂਦਾ, ਪੈਸੇ ਤਾਂ ਉਹੀ ਪੈਣੇ ਸੀ ਟੋਲ ਪਲਾਜ਼ੇ ਤੇ। ਇਹ ਜਿਹੜਾ ਟੋਲ ਪਲਾਜ਼ੇ ਵਾਲਾ ਫਾਸਟੈਗ ਵਾਲਾ ਚੱਕਰ ਆ ਉਹ ਇਹ ਆ ਕਿ ਉਹ ਲਾਉਂਦੇ ਆ ਇੱਕ ਜਿੱਦਾਂ ਲਾ ਲਓ ਕਿ ਸਟਿੱਕਰ ਜਿਹਾ ਲਾ ਦਿੰਦੇ ਆ, ਬਾਰ ਕੋਡ ਹੁੰਦਾ ਉਹਦੇ ਵਿੱਚ ਕੁਛ ਜਿਹੜਾ ਉਹ ਸਿਸਟਮ ਚੱਕਦਾ, ਤੇ ਉਸ ਤੋਂ ਬਾਅਦ ਉਹ ਪੈਸੇ ਜਿਹੜੇ ਆਪੋ ਆਪ ਹੀ ਕੱਟੇ ਜਾਂਦੇ, ਆਪਣੇ ਆਪ ਹੀ ਕੱਟੇ ਜਾਂਦੇ ਆ। ਤੇ ਹੋ ਕੀ ਰਿਹਾ ਕਿ ਇੱਕ ਦੁੱਕਾ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਜੋ ਹੈਰਾਨ ਕਰਦੀਆਂ। ਜਿੱਦਾਂ ਇੱਕ ਟੀਚਰ ਦੀ ਕਾਰ ਜਿਹੜੀ ਆ ਉਹ ਘਰੇ ਹੀ ਖਲੋਤੀ ਸੀ, ਘਰੇ ਖਲੋਤੀ ਦਾ ਹੀ ਟੋਲ ਵਾਲਾ ਕੰਮ ਕੱਟਿਆ ਗਿਆ। ਉਹ ਹੈਰਾਨ ਆ, ਕਾਫੀ ਅਫਸਰਾਂ ਕੋਲ ਉਹਨੇ ਪਹੁੰਚ ਵੀ ਕੀਤੀ। ਗੱਲ ਤੇ 80-85 ਰੁਪਏ ਦੀ ਆ, ਪਰ ਕਿਤੇ ਇਹ ਨਾ ਹੋਵੇ ਕਿ ਜਦੋਂ ਬੰਦਾ ਸੌਂ ਕੇ ਉੱਠੇ ਤੇ ਜਿਹੜਾ ਕਾਰ ਦਾ ਮੀਟਰ ਆ ਉਹ ਖੜੀ ਦਾ ਹੀ ਸਾਰੇ ਪੰਜਾਬ ਦੇ ਟੋਲ ਪਲਾਜ਼ਿਆਂ ਤੇ ਘੁੰਮ ਜਾਵੇ। ਅਗਲਾ ਡਰਦਾ ਇਸ ਗੱਲੋਂ ਆ ਜੀ। ਤਾਂ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ। ਹੁਣ ਜਿਹੜੇ ਐਕਸਪਰਟ ਨੇ ਉਹਨਾਂ ਦਾ ਵਿਊ ਇਹ ਆ ਕਿ ਕਈ ਵਾਰ ਇਹ ਹੁੰਦਾ ਜੀ ਕਿ ਇੱਕ ਬੈਂਕ ਦਾ ਖਾਤਾ ਜਿਹੜਾ 2 ਡਿਜੀਟਲ ਵਾਰ ਕੋਡ ਦੇ ਨਾਲ ਜੁੜ ਜਾਂਦਾ, ਤਾਂ ਇਸ ਤਰ੍ਹਾਂ ਸੰਭਵ ਹੋ ਸਕਦਾ। ਹਾਲਾਂਕਿ ਇਹ ਦੂਸਰੇ ਆਮ ਬੰਦੇ ਦੀ ਸਮਝ ਤੋਂ ਪਰੇ ਦੀਆਂ ਗੱਲਾਂ ਨੇ। ਏਦਾਂ ਹੀ ਇੱਕ ਹੋਰ ਸਕਰੀਨਸ਼ਾਟ ਮੈਨੂੰ ਘੱਲਿਆ ਇਨਬਾਕਸ ਦੇ ਵਿੱਚ ਇੱਕ ਨੌਜਵਾਨ ਨੇ, ਉਹਦਾ ਵੀ ਇਹੋ ਕਹਿਣਾ, ਉਹ ਕਹਿੰਦਾ ਕਿ ਮੈਂ 3:21 ਤੇ ਸ਼ਾਇਦ ਉਹਨੇ ਟਾਈਮ ਦੱਸਿਆ, ਮੈਂ ਪੱਕਾ ਦੱਸ ਨਹੀਂ ਸਕਦਾ ਕਿੰਨਾ ਟਾਈਮ ਸੀਗਾ, ਤਾਂ ਉਹ ਕਹਿੰਦਾ ਕਿ ਮੈਂ ਉੱਥੋਂ ਲੰਘਿਆ, ਸੰਗਰੂਰ ਜ਼ਿਲ੍ਹੇ ਦਾ ਇੱਕ ਟੋਲ ਪਲਾਜ਼ਾ ਸੀਗਾ, ਤਾਂ ਠੀਕ 7 ਮਿੰਟ ਬਾਅਦ ਉਸੇ ਟੋਲ ਪਲਾਜ਼ੇ ਦਾ ਫਿਰ ਇੱਕ ਮੈਸੇਜ ਆ ਗਿਆ ਕਿ ਤੁਸੀਂ ਕ੍ਰਾਸ ਕੀਤਾ ਟੋਲ ਪਲਾਜ਼ਾ ਤੇ ਲਓ 80 ਰੁਪਏ ਤੁਹਾਨੂੰ ਚੇਪੀ ਲਾਉਣੇ ਆ। ਮਤਲਬ ਕਿ 7 ਮਿੰਟਾਂ ਬਾਅਦ ਉਹੀ ਗੱਡੀ ਟੋਲ ਪਲਾਜ਼ੇ ਤੋਂ ਫਿਰ ਲੰਘਦੀ ਦਿਖਾ ਦਿੱਤੀ ਗਈ ਆ। ਤਾਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਉਹ ਲੋਕਾਂ ਚੋਂ ਆ ਰਹੀਆਂ। ਮੇਰੇ ਖਿਆਲ ਦੇ ਨਾਲ ਇਹਨਾਂ ਨੇ ਇਸੇ ਕਰਕੇ ਤਰੀਕ ਵਧਾ ਦਿੱਤੀ ਸੀਗੀ, ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਜਿਹੜੀ ਸਾਡੀ ਮਾਣਮੱਤੀ ਵਿਵਸਥਾ ਉਹਨੇ ਇਹਨਾਂ ਕੋਲ ਸਾਨੂੰ ਖਤਾ ਦੇਣਾ ਹੀ ਦੇਣਾ। ਤਾਂ ਇੱਕ ਤਰੀਕ ਛੱਡ ਕੇ ਇਹਨਾਂ ਨੇ 15 ਰੱਖੀ ਸੀਗੀ। ਹੁਣ ਜਿਹੜੀ ਇਹਨਾਂ ਦੀ ਮਿੱਥੀ ਤਰੀਕ ਸੀਗੀ 15 ਤੀਕ ਇਹਨਾਂ ਦਾ ਸਿਸਟਮ ਸਾਰਾ ਠੀਕ ਹੋ ਜਾਊਗਾ, ਪਤਾ ਨਹੀਂ। ਪਰ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੀਆਂ ਠੱਗੀਆਂ ਠੋਰੀਆਂ ਜਿਹੜੀਆਂ ਦੂਜੀਆਂ ਕੰਪਨੀਆਂ, ਡਿਜੀਟਲ ਕੰਪਨੀਆਂ, ਪਤਾ ਨਹੀਂ ਕਿਆ ਕੰਪਨੀਆਂ ਜਿਹੜੀਆਂ ਪੇਮੈਂਟ ਕਰਦੀਆਂ, ਤਾਂ ਉਹਨਾਂ ਨੂੰ ਖਾਸ ਤੌਰ ਤੇ ਫਾਇਦਾ ਹੋ ਜਾਊਗਾ। ਤੇ ਚੁਣਿਆ ਵੀ ਵੇਖ ਲਓ ਉਹੀ ਕੰਪਨੀ ਹੈ, ਜ਼ਿਆਦਾਤਰ ਉਹੀ ਕੰਮ ਕਰਦੀ ਪਈ ਹੈ, ਪੇਟੀਐਮ, ਜਿਹੜੀ ਕਿ ਛਾ ਗਈ ਸੀ ਨੋਟਬੰਦੀ ਤੋਂ ਤੁਰੰਤ ਬਾਅਦ। ਜੀ ਜੀ ਬਿਲਕੁਲ। ਅਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਸਰੋਤਿਓ ਫਿਰ ਮੁੜ ਕੇ ਵਾਪਸ ਹਾਜ਼ਰ ਹੁੰਦੇ ਹਾਂ। ਅਤੇ ਜੇ ਤੁਹਾਡਾ ਕੋਈ ਸਵਾਲ ਹੈਗਾ ਜਿਹੜਾ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫੋਨ ਨੰਬਰ ਹੈ 408-272-5200, 4082725200। ਸੋ ਤੁਹਾਡੇ ਜਿਹੜੇ ਸਵਾਲ ਆ ਉਹ ਆਪਾਂ ਲਵਾਂਗੇ ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਤੁਹਾਡਾ ਆਪਣਾ ਹੈ ਧਾਮੀ ਫਰਮ ਦ UK। ਸੁਣਦੇ ਰਹਿਣਾ ਪੰਜਾਬੀ ਰੇਡੀਓ USA। ਮੇਕ ਸ਼ੋਰ ਯੂ ਸਪਰੈਡ ਦ ਵਰਡ, ਸਾਰਿਆਂ ਨੂੰ ਪਤਾ ਲੱਗੇ ਕਿ ਰੇਡੀਓ ਨੰਬਰ 1 ਹੀ ਆ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत Singh Daddy 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਛਮ ਛਮ ਨੱਚਦੀ ਫਿਰਾਂ।
ਗਹਿਣੇ ਤਾਂ ਜੀ ਮੈਂ ਸਿਰਫ ਨੂਰਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121 ਨੂਰਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ 729 ਸਨਰਾਈਜ਼ ਐਵੀਨਿਊ, ਸਵੀਟ 200, ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਕੀ ਤੁਸੀਂ ਆਪਣੇ ਪਿਆਰੇ ਨੂੰ ਇੰਡੀਆ ਵਿੱਚ ਬੈਠੇ ਪੈਸੇ ਘੱਲਣੇ ਹਨ ਤਾਂ ਅੱਜ ਹੀ ਵਰਤੋ ਰੀਆ ਮਨੀ ਟ੍ਰਾਂਸਫਰ। ਬਹੁਤੀ ਤੇਜ਼, ਬਹੁਤੀ ਸੁਰੱਖਿਅਤ ਅਤੇ ਬਹੁਤੀ ਘੱਟ ਟ੍ਰਾਂਸਫਰ ਫੀਸ ਦੇ ਉੱਤੇ ਪਿਛਲੇ 30 ਸਾਲਾਂ ਤੋਂ ਇਸ ਇੰਡਸਟਰੀ ਦੇ ਵਿੱਚ ਹਨ ਤੇ ਗਰੰਟੀ ਕਰਦੇ ਹਨ ਰੀਆ ਮਨੀ ਟ੍ਰਾਂਸਫਰ ਦੇ ਨਾਲ ਤੁਹਾਨੂੰ ਹਮੇਸ਼ਾ ਜ਼ਿਆਦਾ ਮਿਲੇਗਾ। ਕੀ ਤੁਸੀਂ ਵੀ ਰੀਆ ਮਨੀ ਟ੍ਰਾਂਸਫਰ ਦੇ ਏਜੰਟ ਬਣਨਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਅਨਵਰ ਮੁਹੰਮਦ 714 393 0990 714 393 0990। Watch out! Bhai, why aren't you playing? I don't have a cricket bat. Wait, where are you going? I received text from Bhaiya. He sent money through Ria. I won't be long. Hello Bhaiya. Yes, got your money from the nearby Ria location. I bought Bhaiya cricket bat and he's so happy. Thank you Bhaiya. With thousands of locations across India, loved ones can receive money in minutes. Go to riamoneytransfer.com and find the Ria location nearest you. ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਜੇ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਲਾਈਨਸ ਹੁਣ ਓਪਨ ਨੇ, ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਫੋਨ ਨੰਬਰ ਹੈ 408 272 5200 4082725200 ਦੇ ਉੱਤੇ। ਤੇ ਆਪਣੇ ਨਾਲ ਅੱਜ ਦੇ ਜਿਹੜੇ ਆਪਣੇ ਪਹਿਲੇ ਕਾਲਰ ਆ ਉਹਨਾਂ ਨੂੰ ਆਪਾਂ ਲੈਂਦੇ ਹਾਂ। ਪਰਮਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਚਾਹੁੰਦਾ ਸੀ ਆਪਣਾ ਹੈਦਰਾਬਾਦ ਜਿਹੜਾ ਹੋਇਆ, ਆਪਣੇ 4 ਦੋਸ਼ੀ ਜਿਹੜੇ ਮਾਰੇ ਆ, ਮੈਂ ਉਹਨਾਂ ਪਰ ਪੁੱਛਣਾ ਸੀ ਵੀ 4 ਬੰਦੇ ਇਕੱਠੇ ਭੱਜ ਸਕਦੇ? ਸ਼ੱਕੀ ਜਿਹਾ ਨਹੀਂ ਲੱਗਦਾ ਮਾਮਲਾ? ਚਲ ਠੀਕ ਆ, ਸਜ਼ਾ ਤਾਂ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜਿਵੇਂ ਵੀ ਮਰਜ਼ੀ, ਪਰ 4 ਬੰਦੇ ਇਕੱਠੇ ਪੁਲਿਸ ਦੀ ਗ੍ਰਿਫਤ ਚੋਂ ਭੱਜਣੇ। ਤੇ ਨੰਬਰ 2 ਤੇ ਮੈਂ ਪੁੱਛਣਾ ਸੀਗਾ ਤੇ ਆਪਣਾ ਸਿੱਧੂ ਸਾਹਿਬ ਦਾ ਕੀ ਸਟੇਟਸ ਹੈ? ਜਿਹੜੀ ਇੱਕ ਫੇਸਬੁੱਕ ਤੇ ਖਬਰ ਚੱਲ ਰਹੀ ਹੈ ਵੀ ਜਿਹੜੀ ਨਵੀਂ ਪਾਰਟੀ ਬਣ ਰਹੀ ਹੈ ਉਹਦੀ ਰਹਿਨੁਮਾਈ ਪ੍ਰਧਾਨਗੀ ਹੈ ਜਿਹੜੀ ਉਹ ਸਿੱਧੂ ਸਾਹਿਬ ਨੂੰ ਦਿੱਤੀ ਜਾਊਗੀ, ਤੇ ਇਹ ਸੱਚ ਹੈ ਜਾਂ ਕਿ ਉਹ ਸ਼ੁਰਲੀ ਹੈ ਫੇਸਬੁੱਕ ਤੇ ਜਿਹੜੀ ਚੱਲ ਰਹੀ ਹੈ? ਧੰਨਵਾਦ ਜੀ। ਥੈਂਕ ਯੂ ਜੀ। ਹਾਂਜੀ, ਇਹ ਫੇਸਬੁੱਕ ਦੀ ਦੁਨੀਆ ਜਿਹੜੀ ਉਹ ਨਿਰਾਲੀ ਆ। ਵੇਖੋ, ਪਿਛਲੇ ਦਿਨੀ ਭਾਜਪਾ ਦਾ ਇੱਕ ਆਗੂ ਇਸ ਤਰ੍ਹਾਂ ਦੀ ਇੱਕ ਟਿੱਪਣੀ ਕਰਕੇ ਫਸ ਗਿਆ ਸੀਗਾ 40,000 ਕਰੋੜ ਵਾਲੀ। ਤਾਂ ਉਹ ਫੇਸਬੁੱਕ ਦੀ ਟਿੱਪਣੀ ਸੀਗੀ, ਮਤਲਬ ਕਿ ਸੋਸ਼ਲ ਮੀਡੀਆ ਯੂਨੀਵਰਸਿਟੀ ਹੈ ਜਿਹੜੀ ਉਹਦੀ ਉਹ ਪੈਦਾਵਾਰ ਸੀਗੀ। ਤਾਂ ਕਹਿਣ ਦਾ ਮਤਲਬ ਇਹ ਸਾਰੀਆਂ ਹਾਲੇ ਸਿਆਸੀ ਕਹਿ ਲਓ, ਸ਼ੁਰਲੀਆਂ ਕਹਿ ਲਓ, ਜਾਂ ਇਹ ਸਿਆਸੀ ਇੱਕ ਲਿਫਾਫੇਬਾਜ਼ੀਆਂ। ਪਰ ਨਵਜੋਤ ਸਿੰਘ ਸਿੱਧੂ ਮੇਰੇ ਖਿਆਲ ਦੇ ਨਾਲ ਸਾਲ ਕੁ ਪਹਿਲਾਂ ਫੈਸਲਾ ਲਊਗਾ ਉਹਨੇ ਕੀ ਕਰਨਾ।
1 ਸਾਲ ਹਾਲੇ ਹੋਰ ਟਿਕੂਗਾ, ਜਿੰਨਾ ਕੋ ਅੰਦਾਜ਼ਾ। ਰਹੀ ਗੱਲ ਜਿਹੜੀ ਤੁਸੀਂ ਉਹ ਐਨਕਾਊਂਟਰ ਦੀ ਕੀਤੀ ਆ, ਉਹ ਸਾਰਾ ਸਮੁੱਚਾ ਪ੍ਰਕਰਨ ਹੀ ਸ਼ੱਕੀ ਆ, ਸਾਰਾ ਪ੍ਰਕਰਨ ਹੀ ਸ਼ੱਕੀ ਆ। ਤੁਸੀਂ ਖੁੱਲ੍ਹ ਲੈਂਦੇ ਹੋ, ਮਨਾ ਲੈਂਦੇ ਹੋ ਖੁਸ਼ੀਆਂ ਲੋਕਾਂ ਨੂੰ, ਕੋਈ ਚੱਕਰ ਨਹੀਂ, ਆਪਾਂ ਇਹਨਾਂ ਦੀਆਂ ਖੁਸ਼ੀਆਂ 'ਚ ਰੰਗ 'ਚ ਭੰਗ ਨਹੀਂ ਪਾਉਂਦੇ। ਤੁਸੀਂ ਚਿੰਤਾ ਨਾ ਕਰੋ, ਇਹਨਾਂ ਨੇ ਲਾਹਨਤਾਂ ਪਾਉਣੀਆਂ ਜਦੋਂ ਮਾਮਲਾ ਖੁੱਲਿਆ। ਸੋ ਬਹੁਤ ਬਹੁਤ ਵੱਡੇ ਸਵਾਲਾਤ ਆ। ਮੇਰਾ ਸਭ ਤੋਂ ਵੱਡਾ ਸਵਾਲ ਆ, ਐਡੇ ਤਗੜੇ ਤੁਸੀਂ ਕਹਿ ਰਹੇ ਹੋ ਕਿ ਹਾਰਡ ਕੋਰ ਕ੍ਰਿਮੀਨਲ ਸੀਗੇ, ਤੇ ਤੁਸੀਂ 4 ਬੰਦਿਆਂ ਤੇ ਨਫਰੀ ਕਿੰਨੀ ਦੇ ਰਹੇ ਹੋ? 10 ਬੇਵਕੂਫ ਬਣਾ ਰਹੇ ਹੋ ਤੁਸੀਂ ਇੰਡੀਆ ਦੀ ਜਨਤਾ ਨੂੰ। ਬਣ ਰਹੀ ਹੈ ਜਨਤਾ। ਤੜਕੇ 3 ਵਜੇ 4 ਵਜੇ ਥਾਣਿਓਂ ਹਵਾਲਾ 'ਚੋਂ ਐਡੇ ਹਾਰਡ ਕੋਰ ਮੁਲਜ਼ਮ ਕੱਢੇ ਹੋਣ, ਉਹਨਾਂ ਦੇ ਹੱਥ ਨਾ ਬੰਨੇ ਹੋਣ, ਔਰ ਉਹਨਾਂ 4 ਬੰਦਿਆਂ ਤੇ 10 ਬੰਦੇ ਨਾਲ ਇਕੱਲੇ ਹੋਣ ਪੁਲਿਸ ਵਾਲੇ। ਮੰਨ ਸਕਦੇ ਹੋ ਤੁਸੀਂ? ਇੱਥੇ ਤੇ ਸ਼ਰਾਬ ਦੀ ਭੱਠੀ ਫੜਨੀ ਹੋਵੇ ਤੇ ਇਹ ਅੱਧਾ ਥਾਣਾ ਚੜਾਉਂਗਾ। ਜੀ ਜੀ ਬਿਲਕੁਲ। ਬਹੁਤ ਵੱਡੇ ਵੱਡੇ ਜਿਹੜੇ ਇਹ ਸਵਾਲ ਨੇ। ਅਫਸੋਸ ਵਾਲੀ ਗੱਲ ਜਿੱਦਾਂ ਆਪਾਂ ਪਹਿਲਾਂ ਵੀ ਕੀਤੀ ਵੀ ਲੋਕ ਕਈ ਥਾਂ ਦੇ 'ਤੇ ਲਿਖਿਆ ਕਹਿੰਦੇ ਜੇ ਰੀਅਲ ਐਨਕਾਊਂਟਰ ਸੀ ਤੇ ਸਲੂਟ ਹੈ, ਜੇ ਫੇਕ ਐਨਕਾਊਂਟਰ ਸੀ ਤੇ ਹੋਰ ਸਲੂਟ ਆ। ਦੱਸੋ ਵੀ ਲੋਕ ਫੇਕ ਐਨਕਾਊਂਟਰ ਨੂੰ ਕਿਸ ਤਰੀਕੇ ਦੇ ਨਾਲ ਲੀਗਲ ਕਰਨ ਦੇ ਬਾਰੇ ਜਾਂ ਉਸ ਨੂੰ ਪ੍ਰੋੜਤਾ ਜਿਹੜੀ ਉਹ ਕਰ ਰਹੇ, ਬੜੀ ਅਫਸੋਸ ਵਾਲੀ ਗੱਲ ਆ। ਬਿਲਕੁਲ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ, ਜਾਂ ਤਾਂ ਇਹਨਾਂ ਨੂੰ ਆਪਣੀ ਜਿਹੜੇ ਜਸਟਿਸ ਦੇ ਉੱਤੇ ਵਿਸ਼ਵਾਸ ਨਹੀਂ ਆ ਵੀ ਇਹਨਾਂ ਨੂੰ ਸਜ਼ਾ ਦੇਣੀ ਸੀ ਉਹਨਾਂ ਨੇ, ਤੇ ਜਾਂ ਫਿਰ ਇਹਦੇ ਪਿੱਛੇ ਜਿੱਦਾਂ ਆਪਾਂ ਗੱਲ ਹੀ ਕਰ ਰਹੇ ਹਾਂ ਵੀ ਹੋਰ ਕਈ ਕੁਛ ਜਿਹੜੇ ਪਰਦੇ ਇਹ ਖੋਲ੍ਹਣਗੇ। ਤੇ ਅਗਲੇ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਕਰਮਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਸਾਹਿਬ। ਸਤਿ ਸ਼੍ਰੀ ਅਕਾਲ ਜੀ ਭਾਜੀ। ਅੱਛਾ, ਮੈਂ ਮਿੰਟੂ ਸਾਹਿਬ ਨੂੰ ਕੁਐਸਚਨ ਪੁੱਛਣਾ ਸੀ। ਬੈਂਕਾਂ ਦਾ ਸੁਣ ਰਿਹਾ ਸੀ ਕਿ ਕਈ ਬੈਂਕਾਂ ਜਿਹੜੀਆਂ ਬੈਂਕਰਪਟ ਹੋ ਰਹੀਆਂ ਇੰਡੀਆ ਦੇ ਵਿੱਚ, ਤੇ ਕਾਫੀ NRI ਪਰੇਸ਼ਾਨ ਸੀ, ਕੋਈ ਪੈਸੇ ਵਿੱਚ ਪਏ NRI ਅਕਾਊਂਟ ਤੇ, ਤੇ ਉਹ ਕਹਿੰਦੇ ਵੀ ਬੈਂਕਾਂ ਦਾ ਜ਼ਿੰਮੇਵਾਰ ਨਹੀਂ ਬਣਨਾ 2020 ਤੋਂ। ਤੇ ਕੁਛ ਉਹਦੇ ਬਾਰੇ ਦੱਸਿਓ। ਦੂਸਰਾ, ਇੱਕ ਗਿੱਕੀ ਸੇਖੋਂ ਦਾ ਕੇਸ ਸੀਗਾ ਜਲੰਧਰ, ਜਿਹੜਾ ਹੋਟਲ ਦੇ ਮਾਲਕ ਸੀ, ਉਹਨਾਂ ਦੇ ਮੱਕੜ ਉਹਨਾਂ ਨੂੰ ਕੈਦ ਹੋਈ ਸੀ, ਉਹਨਾਂ ਨੇ ਗਾਂ ਮਤਲਬ ਸਜ਼ਾ ਬਰਕਰਾਰ ਹੈ ਜਾਂ ਕਿ ਉਹ ਸੁਪਰੀਮ ਕੋਰਟ ਜਾਣਗੇ? ਥੈਂਕ ਯੂ। ਧੰਨਵਾਦ। ਨਹੀਂ, ਉਹ ਤਾਂ ਹੁਣ ਦੇਖੋ ਜਾਣਗੇ ਆਬਵੀਅਸਲੀ। ਜਿਹੜੇ ਕਿਸੇ ਵੀ ਸਜ਼ਾ ਹੋ ਜਾਂਦੀ, ਕਨਵਿਕਟ ਹੋ ਜਾਂਦੇ ਆ, ਤਾਂ ਉਹ ਅਪਰ ਕੋਰਟ 'ਚ ਜਾਂਦੇ ਆ, ਉਤਲੀ ਕੋਰਟ 'ਚ ਜਾਂਦੇ ਆ, ਤਾਂ ਉਹ ਜਾਣਗੇ। ਕਿਉਂਕਿ ਹਾਈ ਪ੍ਰੋਫਾਈਲ ਮਾਮਲਾ, ਤੁਹਾਨੂੰ ਪਤਾ ਟੱਬਰ ਦੋਨੇ ਹੀ ਬਹੁਤ ਤਗੜੇ ਆ, ਤਾਂ ਉਹ ਜਾਣਗੇ ਮੇਰੇ ਖਿਆਲ ਦੇ ਨਾਲ। ਸੁਪਰੀਮ ਕੋਰਟ ਤੱਕ ਵੀ ਜਾਣਗੇ, ਰਿਵਿਊ ਪਟੀਸ਼ਨ ਤੱਕ ਵੀ ਜਾਣਗੇ। ਹੋ ਸਕਦਾ ਕੱਲ ਨੂੰ ਕੋਈ ਸਰਕਾਰਾਂ 'ਚ ਕੋਈ ਜ਼ੋਰ ਪੈ ਜਾਵੇ ਤੇ ਜਿਸ ਤਰ੍ਹਾਂ ਅੱਗੇ ਆਪਾਂ ਵੇਖਿਆ ਰਿਹਾਈਆਂ ਹੁੰਦੀਆਂ ਨੇ, ਉਹ ਉਸ ਤਰ੍ਹਾਂ ਵੀ ਹੋ ਸਕਦਾ ਮਾਮਲਾ। ਤਾਂ ਜੋ ਵੀ ਆਪਸ਼ਨ ਨੇ ਉਹ ਮੇਰੇ ਖਿਆਲ ਦੇ ਨਾਲ ਅਪਣਾਏ ਜਾਣਗੇ ਔਰ ਜ਼ਰੂਰ ਉਹ ਵਰਤੇ ਜਾਣਗੇ। ਤੇ ਰਹੀ ਗੱਲ ਜਿਹੜੀ ਬੈਂਕ, ਦੇਖੋ ਬੈਂਕਾਂ ਦਾ ਇੱਥੇ ਕਾਨੂੰਨ ਆਲਰੇਡੀ ਬਣਿਆ, ਔਰ ਇਹਦੇ ਤੇ ਆਪਾਂ ਅੱਗੇ ਵੀ ਗੱਲ ਕੀਤੀ ਆ ਕਿ ਲੱਖ ਰੁਪਈਆ ਤੁਹਾਨੂੰ ਮਿਲਣਾ, ਚਾਹੇ ਤੁਹਾਡਾ ਕਰੋੜ ਪਿਆ ਖਾਤੇ 'ਚ। ਜੇ ਮੰਨ ਲਓ ਬੈਂਕ ਡੁੱਬ ਜਾਂਦਾ, ਦਿਵਾਲੀਆ ਹੋ ਜਾਂਦਾ, ਤਾਂ ਇੱਕ ਲਾਅ ਹੈ ਮੇਰੇ ਖਿਆਲ ਦੇ ਨਾਲ। ਅਮਰੀਕਾ 'ਚ ਵੀ ਇਸ ਤਰ੍ਹਾਂ ਦਾ ਲਾਅ ਹੋਏਗਾ। ਬਹੁਤ ਜਿੱਥੇ ਵੀ ਸੈਂਟਰਲ ਬੈਂਕ ਹੁੰਦੇ ਉੱਥੇ ਸ਼ਾਇਦ ਇਸ ਤਰ੍ਹਾਂ ਦਾ ਲਾਅ ਹੁੰਦਾ ਹੈ, ਜਿੰਨੀ ਕੁ ਮੈਨੂੰ ਜਾਣਕਾਰੀ ਆ। ਤਾਂ ਕਹਿਣ ਦਾ ਭਾਵ ਇੱਥੇ 1 ਲੱਖ ਰੁਪਈਆ ਹੀ ਦੇਣਾ ਅਗਲੇ ਨੇ। ਇਹ ਕਾਨੂੰਨ ਪਹਿਲਾਂ ਹੀ ਆ। ਜੇ ਤੁਸੀਂ ਦੇਖੋਗੇ 1965 ਤੋਂ ਵੀ ਪਹਿਲਾਂ ਦਾ ਕਾਨੂੰਨ ਆ ਇਹ, ਕਿਉਂਕਿ 65 'ਚ ਇੱਕ ਵਾਰੀ ਇਹਦੇ 'ਚ ਤਬਦੀਲੀ ਕੀਤੀ ਗਈ ਸੀ, ਉਸ ਤੋਂ ਬਾਅਦ ਫਿਰ 90 ਦੇ ਦਹਾਕੇ 'ਚ ਇੱਕ ਤਬਦੀਲੀ ਕੀਤੀ ਗਈ ਆ। ਤਾਂ ਇਹ 1 ਲੱਖ ਰੁਪਈਏ ਵਾਲਾ ਫੰਡ ਆ। ਬਾਕੀ ਜਿਹੜੀ ਗੱਲ ਤੁਸੀਂ ਕਹੀ ਆ ਉਹ ਤੇ ਹੈ, ਇਹਦੇ 'ਚ ਹੁਣ ਕੋਈ ਸੱਚ ਨਹੀਂ, ਮੈਂ ਐਵੇਂ ਝੂਠ ਬੋਲੀ ਜਾਵਾਂ, ਉਹਦਾ ਫਾਇਦਾ ਕੀ ਆ ਕਿ ਬੈਂਕ ਕੁਛ ਡੁੱਬ ਰਹੇ ਸੀਗੇ, ਤੇ ਡੁੱਬ ਰਹੇ ਬੈਂਕਾਂ ਨੂੰ ਜਿਹੜੇ ਚੰਗੇ ਬੈਂਕ ਸੀ, ਚੱਲਦੇ ਬੈਂਕ ਸੀ, ਉਹਨਾਂ ਦੇ ਵਿੱਚ ਮਰਜ ਕਰਕੇ ਉਹਨਾਂ ਦਾ ਵੀ ਬੇੜਾ ਗਰਕ ਕਰ ਦਿੱਤਾ ਇਹਨਾਂ ਨੇ। ਤਾਂ ਕੱਲ ਨੂੰ ਕੀ ਹੋ ਜਾਊਗਾ ਇਹਦਾ ਮੈਂ ਨਹੀਂ ਕੁਛ ਕਹਿ ਸਕਦਾ, ਪਰ ਡੈਫੀਨੇਟਲੀ ਇਹ ਗੱਲ ਹੈ ਕਿ ਇਸ ਵੇਲੇ ਬੈਂਕਿੰਗ ਸੈਕਟਰ ਹੈ ਜਿਹੜਾ ਉਹ ਇਸ ਤਰ੍ਹਾਂ ਮਾਰ ਹੇਠਿਆ ਕਿਉਂਕਿ ਕੋਈ ਕਰਜ਼ੇ ਨਹੀਂ ਲੈ ਰਿਹਾ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆਪਣੇ ਨਾਲ ਜੁੜੇ ਨੇ ਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਹਾਂਜੀ, ਮੇਰਾ ਸਵਾਲ ਤਾਂ ਵੈਸੇ ਤੁਸੀਂ ਜਵਾਬ ਦੇ ਹੀ ਦਿੱਤਾ ਜੀ। ਹੈਦਰਾਬਾਦ ਵਾਲਾ ਜਿਹੜਾ ਐਨਕਾਊਂਟਰ ਹੋਇਆ ਜੀ, ਲੋਕਾਂ ਦੀ ਅਕਲ ਦਾ ਜਿਹੜਾ ਦਿਵਾਲੀਆਪਣ ਦੇਖਣ ਨੂੰ ਮਿਲਿਆ, ਤੇ ਉਹ ਤੁਸੀਂ ਦੱਸ ਹੀ ਦਿੱਤਾ। ਤੇ ਦੂਜੀ ਇੱਕ ਗੱਲ ਹੋਰ ਹੈ ਕਿ ਜਿਹੜੇ ਜ਼ਮਾਨਤ ਦੇ ਉੱਤੇ ਆਏ ਵੇ ਮੁਲਜ਼ਮਾਂ ਨੇ ਇੱਕ ਇਸੇ ਤਰ੍ਹਾਂ ਕੁੜੀ ਨੂੰ ਅੱਗ ਲਾ ਕੇ ਸਾੜਿਆ ਯੂਪੀ ਦੇ ਵਿੱਚ, ਉਹਦੀ ਕੋਈ ਖਬਰ ਹੀ ਨਹੀਂ ਦਿੱਤੀ ਜੀ ਕਿਸੇ ਨੇ। ਇਹਨਾਂ ਐਨਕਾਊਂਟਰ ਥੱਲੇ ਹੀ ਦਬ ਗਿਆ ਸਾਰਾ ਕੁਛ। ਤੇ ਦੂਜੀ ਗੱਲ ਇਹ ਦੱਸਿਆ ਸੀ ਜਿਹੜਾ ਇਹ ਡਰਾਮਾ ਕੀਤਾ ਸੀਗਾ ਆਪਣੇ ਬੰਦੀ ਸਿੰਘਾਂ ਨੂੰ ਛੱਡਣ ਦਾ, ਕਹਿੰਦੇ ਭੁੱਲਰ ਦੀ ਸਜ਼ਾ ਵੀ ਹਜੇ ਬਰਕਰਾਰ ਹੀ ਆ, ਤੇ ਉਹ ਸਿਰਫ ਪੁਲਿਸ ਵਾਲਿਆਂ ਨੂੰ ਬਾਹਰ ਕੱਢਣ ਦਾ ਇੱਕ ਬਹਾਨਾ ਹੀ ਸੀ ਜਾਂ ਕੀ? ਉਹਦੀ ਸੱਚਾਈ ਕੀ ਹੈ ਜੀ, ਉਹਦੇ ਬਾਰੇ ਦੱਸਿਓ ਕੁਛ। ਦੇਖੋ, ਇਹਦਾ ਸਭ ਤੋਂ ਵੱਡਾ ਜਵਾਬ ਤੁਹਾਨੂੰ ਅਕਾਲੀ ਆਗੂ ਹੀ ਦੇ ਸਕਦੇ ਆ, ਕਿਉਂਕਿ ਉਹਨਾਂ ਨੇ ਸਭ ਤੋਂ ਜ਼ਿਆਦਾ ਖੁਸ਼ੀਆਂ ਮਨਾਈਆਂ ਸੀਗੀਆਂ ਰਾਜੋਆਣਾ ਦੀ ਮਾਫੀ ਨੂੰ ਲੈ ਕੇ।
ਤਾਂ ਉਹਨਾਂ ਨੇ ਤੇ ਬਹੁਤ ਵੱਡੇ ਵੱਡੇ ਸ਼ੁਕਰਗੁਜ਼ਾਰੀ ਵਾਲੇ ਪ੍ਰੈਸ ਨੋਟ ਵੀ ਜਾਰੀ ਕੀਤੇ ਹੋਏ ਆ। ਤਾਂ ਉਹ ਅਲਾਇੰਸ ਪਾਰਟਨਰ ਵੀ ਆ, ਉਹ ਬਿਹਤਰ ਦੱਸ ਸਕਦੇ ਆ ਕਿ ਜੋ ਉਹਨਾਂ ਨੇ ਪੱਤਰ ਜਾਰੀ ਕੀਤਾ ਸੀ ਉਹ ਫੇਕ ਸੀ, ਝੂਠਾ ਸੀਗਾ ਕੇਂਦਰ ਵਾਲਿਆਂ ਨੇ, ਜਾਂ ਉਹ ਝੂਠ ਹੈ ਜੋ ਅਮਿਤ ਸ਼ਾਹ ਨੇ ਉੱਥੇ 140 ਕਰੋੜ ਲੋਕਾਂ ਦੇ ਸਾਹਮਣੇ ਬੋਲਿਆ ਵਾ। ਤਾਂ ਅਕਾਲੀ ਇਹਦਾ ਨਿਸਤਾਰਾ ਕਰਨ ਤਾਂ ਬਿਹਤਰ ਹੋਏਗਾ, ਕਿਉਂਕਿ ਕ੍ਰੈਡਿਟ ਵਾਰ ਤਾਂ ਇਹਨਾਂ ਨੇ ਲੜੀ ਹੈ ਨਾ, ਕ੍ਰੈਡਿਟ ਲੈਣ ਦੀ ਜੰਗ ਇਹਨਾਂ ਨੇ ਲੜੀ ਆ। ਤਾਂ ਫਿਰ ਅਸੀਂ ਇਸ ਮੁੱਦੇ ਨੂੰ ਡਿਫੈਂਡ ਕਿਵੇਂ ਕਰ ਸਕਦੇ ਹਾਂ? ਤਾਂ ਅਕਾਲੀ ਹੀ ਇਸਦਾ ਜਵਾਬ ਦੇਣ ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਹੋਊਗਾ ਕਿ ਕਿੱਥੇ ਝੋਲ ਸੀ ਮਾਮਲੇ 'ਚ, ਕੀ ਡਰ ਸੀ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਮੁੱਕਰਨਾ ਪਿਆ, ਔਰ ਉਹ ਵੀ ਸਦਨ 'ਚ ਕਰਕੇ। ਤਾਂ ਇਹ ਹੈ। ਬਾਕੀ ਜਿਹੜੀ ਉਹ ਹੈਗੀ ਆ ਉਨਾਵ ਰੇਪ ਕਾਂਡ ਵਾਲੀ ਗੱਲ ਤੁਸੀਂ ਕਹੀ ਆ, ਉਹਦੇ 'ਚ ਲੜਕੀ ਨੂੰ ਜਿੰਦਾ ਜਲਾਇਆ ਗਿਆ, ਔਰ ਮੇਰਾ ਵੀ ਉਹੀ ਕੰਸਰਨ ਹੈ ਕਿ ਦੇਖੋ ਇਹ ਇੱਕ ਐਸਾ ਮਰਹਲਾ ਸੀਗਾ ਜਿੱਥੇ ਅਸੀਂ ਇੱਕ ਵਾਰੀ ਫੇਰ ਸਾਰੇ ਦੇਸ਼ ਨੂੰ ਛੱਡੋ, ਸਾਰੀ ਦੁਨੀਆ ਜਿੱਥੇ ਜਿੱਥੇ ਵੀ ਕੋਈ ਇੰਡੀਅਨ ਬੈਠਾ ਹੈ, ਤਾਂ ਅਸੀਂ ਇਹ ਸੋਚ ਸਕਦੇ ਕਿ ਅਸੀਂ ਸਮਾਜਿਕ ਚੇਤਨਾ ਨੂੰ ਕਿਸ ਤਰ੍ਹਾਂ ਬਈ ਅੱਗੇ ਲਿਜਾ ਸਕਦੇ ਹਾਂ, ਉਹਨੂੰ ਜਾਗ ਲਾ ਸਕਦੇ ਹਾਂ, ਅਸੀਂ ਕਾਨੂੰਨੀ ਕਮਜ਼ੋਰੀਆਂ ਕਿੱਥੇ ਦੂਰ ਕਰ ਸਕਦੇ ਹਾਂ, ਕਿਵੇਂ ਇੱਕ ਸਪੀਡੀ ਟ੍ਰਾਇਲ ਕਰਕੇ ਅਸੀਂ ਇਹਨਾਂ ਨੂੰ ਲਟਕਾ ਸਕਦੇ ਹਾਂ। ਔਰ ਮੈਨੂੰ ਵੀ ਖੁਸ਼ੀ ਹੁੰਦੀ ਜੇ ਇਹਨਾਂ ਨੂੰ ਇੱਕ ਕਾਨੂੰਨੀ ਪ੍ਰੋਸੀਜਰ ਦੇ ਤਹਿਤ ਸਜ਼ਾ ਦਿੱਤੀ ਜਾਂਦੀ। ਇਹ ਨਹੀਂ ਹੈ ਕਿ ਮੈਂ ਕੋਈ ਹਮਦਰਦੀ ਰੱਖਦਾ ਇਹਨਾਂ ਪ੍ਰਤੀ, ਜੇ ਇਹਨਾਂ ਨੇ ਕੀਤਾ, ਪਰ ਪਹਿਲਾਂ ਤੁਸੀਂ ਸਾਬਤ ਤੇ ਕਰੋ ਨਾ ਇਹਨਾਂ ਨੇ ਕੀਤਾ। ਸਭ ਤੋਂ ਵੱਡੀ ਗੱਲ ਤੇ ਹੈ। ਤਾਂ ਕਹਿਣ ਦਾ ਮਤਲਬ ਇਹ ਕਿ ਬਹੁਤ ਸਾਰੀਆਂ ਚੀਜ਼ਾਂ ਪਿੱਛੇ ਛੁੱਟੀਆਂ, ਇੱਥੇ ਤੇ ਇਹਨਾਂ ਦਾ ਖਹਿੜਾ ਛੁੱਟ ਗਿਆ ਕਿ ਦੇਖੋ ਸਦਨ ਦੇ ਵਿੱਚ ਉੱਥੇ ਲੋਕ ਬਹੁਤ ਬੋਲ ਰਹੇ ਸੀ ਕਿ ਜਿਹੜੇ ਇਹਨਾਂ ਦੀ ਵਿਰੋਧੀ ਧਿਰ ਦੇ ਲੋਕ ਆ, ਜਿਹੜੇ ਬਹੁਤ ਪੜ੍ਹੇ ਲਿਖੇ ਲੋਕ ਆ, ਉਹ ਫੈਕਟਸ ਵਿਦ ਫਿਗਰਸ ਉੱਥੇ ਆ ਕੇ ਗੱਲਾਂ ਕਰਦੇ ਪਏ ਸੀ ਕਿ ਕਿਸ ਤਰ੍ਹਾਂ ਇਸ ਦੇਸ਼ ਦਾ ਦਿਵਾਲਾ ਨਿਕਲਿਆ ਪਿਆ। ਤਾਂ ਸਾਰੀਆਂ ਚੀਜ਼ਾਂ ਹੀ ਇੱਕਦਮ ਪਿੱਛੇ ਛੁੱਟ ਗਈਆਂ ਨੇ। ਜੀ ਜੀ, ਸਾਰਾ ਕੁਝ ਪਿੱਛੇ ਰਹਿ ਗਿਆ। ਅਗਲੇ ਜਿਹੜੇ ਕਾਲਰ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਧੰਨਵਾਦ। ਦੋਨੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੇਰੇ ਦੋ ਸਵਾਲ ਆ ਜੀ। ਇੱਕ ਤਾਂ ਬਹੁਤ ਚਿਰਾਂ ਤੋਂ ਪਹਿਲਾਂ ਆਪਣੇ ਬਾਪੂ ਸੂਰਤ ਸਿੰਘ ਜੀ ਉਹ ਭੁੱਖ ਹੜਤਾਲ ਤੇ ਬੈਠੇ ਜੀ, ਉਹਨਾਂ ਦਾ ਅੱਜ ਕੱਲ੍ਹ ਕੋਈ ਨਹੀਂ ਪਤਾ ਲੱਗਾ, ਉਹਨਾਂ ਬਾਰੇ ਦੱਸਿਓ। ਤੇ ਦੂਸਰਾ ਮੇਰਾ ਸਵਾਲ ਇਹ ਆ, ਜਿਸ ਤਰ੍ਹਾਂ ਆਪਣੇ ਕੈਨੇਡਾ ਦੇ ਜੋ ਜਸਟਿਨ ਟਰੂਡੋ ਉਹਨਾਂ ਨੇ ਮਾਫੀ ਮੰਗੀ ਗਾਟਾ ਮਾਰੂ ਦੇ ਜਿਹੜੇ ਜਹਾਜ਼ ਬਾਰੇ ਵਾਰਦਾਤ ਹੋਈ ਸੀ। ਹਾਂਜੀ, ਸੌਰੀ ਮੈਂ ਥੋੜਾ ਅੱਛਾ। ਤੇ ਭਾਰਤ ਵਿੱਚ ਹੋਇਆ ਜਾਂ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ ਜਾਂ ਆਪਣੇ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ, ਇਹ ਮਤਲਬ ਉਸ ਵਿੱਚ ਗਾਂਧੀ ਪਰਿਵਾਰ ਨੇ ਵੀ ਕਦੇ ਇਸ ਗੱਲ ਦੀ ਮਾਫੀ ਮੰਗੀ ਕਿ ਨਹੀਂ ਜੀ? ਵੀ ਜੀ ਕੱਟਿਓ ਨਾ, ਸੁਣ ਲੈਂਦੇ ਹੋ। ਦੇਖੋ ਜੇ ਏਦਾਂ ਹੀ ਮਾਫੀਆਂ ਮੰਗਣ ਲੱਗੇ ਤੇ 47 ਤੋਂ ਬਾਅਦ, ਕਿਉਂਕਿ ਗਣਤੰਤਰ ਬਣਿਆ, ਲੋਕਤੰਤਰ ਬਣਿਆ, ਉਹ ਸਾਰਾ ਕੁਛ ਹੈ ਜਿਹੜਾ 47 ਤੱਕ ਹੀ ਆਪਾਂ ਰੱਖਦੇ ਹਾਂ, ਚਲੋ ਪਿੱਛੇ ਨਹੀਂ ਜਾਂਦੇ। ਤੇ 47 ਤੋਂ ਲੈ ਕੇ ਹੁਣ ਤੱਕ ਫਿਰ ਤੇ ਇਹਨਾਂ ਨੂੰ ਇੱਕ ਸਦਨ ਦਾ ਫੈਸ਼ਨ ਮਾਫੀਆਂ ਲਈ ਰੱਖਣਾ ਪਊਗਾ। ਜੋ ਕੀਤਾ ਇਹਨਾਂ ਨੇ, ਜੋ ਕੀਤਾ, ਜੋ ਗੁਜਰਾਤ 'ਚ ਹੋਇਆ, ਇਹ ਨਹੀਂ ਅੱਗੇ ਇਕੱਲੇ ਸਿੱਖਾਂ ਨਾਲ ਹੀ ਹੋਇਆ, ਮੁਸਲਮਾਨਾਂ ਨਾਲ ਵੀ ਹੋਇਆ, ਕੁਛ ਖਾਸ ਮੌਕਿਆਂ ਤੇ ਹਿੰਦੂਆਂ ਨਾਲ ਵੀ ਹੋਇਆ, ਕਸ਼ਮੀਰੀ ਪੰਡਤਾਂ ਨਾਲ ਵੀ ਹੋਇਆ। ਤਾਂ ਇਹ ਤੇ ਸਟੇਟ ਦੀ ਜ਼ਿੰਮੇਵਾਰੀ ਹੈ ਨਾ। ਹਿੰਦੂ ਮੁਸਲਿਮ ਕਿਉਂ ਰੱਖੀ ਅਸੀਂ ਕਿ ਜਦ ਵੀ ਕਿਸੇ ਦੇ ਨਾਲ ਫਿਰ ਇਸ ਤਰ੍ਹਾਂ ਸਮੂਹਿਕ ਤੌਰ ਤੇ ਜ਼ੁਲਮ ਹੋਇਆ, ਚਾਹੇ ਉਹ ਘੱਟ ਗਿਣਤੀਆਂ 'ਚ ਆ, ਚਾਹੇ ਕੋਈ ਬਹੁ ਗਿਣਤੀਆਂ 'ਚ ਆ, ਜਿਹਦੇ ਨਾਲ ਜ਼ੁਲਮ ਹੋਇਆ, ਤੇ ਸਟੇਟ ਨੇ ਨਿਆਂ ਦੇਣ ਦੀ ਥਾਂ ਤੇ ਉਸ ਪੀੜ ਨੂੰ ਇੱਕ ਟਿੱਚ ਜਾਣਿਆ, ਤਾਂ ਉਹਦੇ ਲਈ ਤਾਂ ਸਟੇਟ ਨੂੰ ਸ਼ਰਮਿੰਦਾ ਹੋਣਾ ਹੀ ਚਾਹੀਦਾ। ਬਹੁਤ ਮੌਕਿਆਂ ਦੀ ਮਾਫੀ ਮੰਗੀ ਜਾ ਸਕਦੀ ਹੈ ਫਿਰ ਤੇ, ਜਿਨ੍ਹਾਂ ਨੇ ਮਾਫੀ ਮੰਗਣੀ ਹੋਵੇ, ਪਰ ਮਾਫੀ ਮੰਗੂਗੇ ਨਹੀਂ, ਕਦੇ ਮਾਫੀ ਨਹੀਂ ਮੰਗਣਗੇ, ਕਿਉਂਕਿ ਹੁਣ ਤੇ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਭਾਰਤੀ ਰਾਜਨੀਤੀ ਦਾ ਚਿਹਰਾ ਮੂਹਰਾ ਨਿਖਰਿਆ ਪਿਆ, ਇਹਦੇ ਵਿੱਚ ਹੁਣ ਇਹ ਚੀਜ਼ਾਂ ਤੇ ਬਹੁਤ ਪਿੱਛੇ ਰਹਿ ਗਈਆਂ। ਹੁਣ ਤੇ ਇੱਕ ਦੌੜ ਲੱਗੀ ਪਈ ਆ ਕਿ ਰਾਸ਼ਟਰ ਭਗਤ ਕਿਹੜਾ ਵੱਡਾ ਵਾ, ਰਾਸ਼ਟਰਵਾਦੀ ਕਿਹੜਾ ਵੱਡਾ ਵਾ, ਸੱਚਾ ਹਿੰਦੂ ਕੌਣ ਵੱਡਾ ਵਾ। ਜੀ ਜੀ। ਤੇ ਬਾਪੂ ਸੂਰਤ ਸਿੰਘ ਹੁਣਾਂ ਬਾਰੇ ਵੀ ਉਹ ਪੁੱਛਦੇ ਸੀਗੇ ਜੀ। ਹਾਂਜੀ, ਉਹਦੇ ਬਾਰੇ ਅਪਡੇਸ਼ਨ ਮੈਨੂੰ ਨਹੀਂ ਹੈ ਕਿ ਉਹਨਾਂ ਦੀ ਭੁੱਖ ਹੜਤਾਲ ਚੱਲਦੀ ਪਈ ਹੈ ਜਾਂ ਨਹੀਂ ਚੱਲਦੀ ਪਈ। ਮੈਂ ਕੋਸ਼ਿਸ਼ ਵੀ ਕੀਤੀ 1-2 ਦਫਾ, ਮੇਰਾ ਕੋਈ ਸੰਪਰਕ ਨਹੀਂ ਹੋ ਸਕਿਆ, ਪਰ ਸੰਕੇਤਕ ਤੌਰ ਤੇ ਤਾਂ ਚੱਲਦੀ ਪਈ ਆ। ਹੁਣ ਉਹ ਕੀ ਖਾ ਰਹੇ ਆ, ਫੂਡ ਕੀ ਲੈ ਰਹੇ, ਉਹ ਨਹੀਂ ਮੈਂ ਦੱਸ ਸਕਦਾ, ਕਿ ਸੰਕੇਤਕ ਹੜਤਾਲ ਤਾਂ ਹੈ ਉਹਨਾਂ ਦੀ, ਇਹ ਤੇ ਹੈ ਹੀ, ਆਪਾਂ ਨੂੰ ਪਤਾ ਹੀ ਆ। ਤਾਂ ਉਹ ਹੁਣ ਕੀ ਲੈ ਰਹੇ ਆ ਕੀ ਨਹੀਂ ਲੈ ਰਹੇ, ਕਿਉਂਕਿ ਇਹਦੇ 'ਚ ਬਹੁਤ ਕੁਛ ਕੰਟਰੋਵਰਸ਼ੀਅਲ ਵੀ ਹੋਇਆ, ਕਈ ਵਾਰੀ ਆਪਾਂ ਵੀਡੀਓਜ਼ ਵੀ ਦੇਖੀਆਂ ਜਿਸ ਤਰ੍ਹਾਂ ਆ ਜਾਂਦੀਆਂ, ਫਿਰ ਖੰਡਨ ਵੀ ਕਰਦੇ ਰਹੇ ਆ। ਤਾਂ ਉਹ ਇੱਕ ਪਾਰਟ ਹੈ। ਤਾਂ ਸੰਕੇਤਕ ਹੜਤਾਲ ਤੇ ਉਹਨਾਂ ਦੀ ਹੈਗੀ ਆ, ਉਹ ਤਾਂ ਵਿਰੋਧ ਚੱਲਦਾ ਹੀ ਪਿਆ। ਔਰ ਮੈਨੂੰ ਤਾਂ ਲੱਗਦਾ ਕਿ ਇਹ ਸਭ ਨੂੰ ਵੀ ਵਿਰੋਧ ਕਰਨਾ ਚਾਹੀਦਾ ਕਿ ਜਿਸ ਤਰ੍ਹਾਂ ਮਜ਼ਾਕ ਕੀਤਾ ਗਿਆ, ਆ ਦੇਖੋ 8 ਬੰਦੀ ਸਿੰਘਾਂ ਦਾ, ਉਹਦੇ 'ਚ ਵੀ ਇੱਕ ਝੋਲੇ ਨਿਕਲਿਆ ਕਿ ਪਹਿਲਾਂ ਹੀ ਕੁਛ ਬੰਦੀ ਸਿੰਘ ਜਿਹੜੇ ਰਿਹਾ ਹੋ ਚੁੱਕੇ ਸਨ,
ਪਰ ਇੱਥੋਂ ਤੱਕ ਕਿ ਇੱਕ ਬੰਦੀ ਸਿੰਘ ਦੀ ਰਿਹਾਈ ਤੇ ਪਹਿਲੇ ਹੋ ਗਈ ਸੀ, 2 ਵਿੱਚ ਇਹੋ ਜਿਹੇ ਨਾਂ ਪਾਤੇ ਇਹਨਾਂ ਨੇ ਜਿਹੜੇ ਕਿ ਇੱਕ ਸਧਾਰਨ ਮਰਡਰ ਦੇ ਕੇਸ ਦੇ ਵਿੱਚ ਸਨ। ਮਤਲਬ ਕਿ ਆਪਾਂ ਜੋ ਕਹਿੰਦੇ ਆ ਜਿਹਦਾ ਖਾਲਿਸਤਾਨੀ ਮੂਵਮੈਂਟ ਨਾਲ ਜਾਂ ਇੱਕ ਜਿਹੜੀ ਇੱਕ ਨਿਰਾਸ਼ਤਾ ਹੁੰਦੀ ਆ, ਤਪਿਆ ਬੰਦਾ ਕੋਈ ਕਦਮ ਚੁੱਕਦਾ, ਉਹਨਾਂ ਚੀਜ਼ਾਂ ਨਾਲ ਨਹੀਂ ਕੋਈ ਉਹਨਾਂ ਦਾ ਵਾਹ ਵਾਸਤਾ ਸੀਗਾ। ਤੇ 2 ਨਾਂ ਕੁਛ ਇਸ ਤਰ੍ਹਾਂ ਦੇ ਪਾ ਦਿੱਤੇ, ਇੱਕ ਨਾਂ ਇਸ ਤਰ੍ਹਾਂ ਦਾ ਪਾ ਦਿੱਤਾ ਜਿਹੜਾ ਹੁਣ ਦੁਨੀਆ ਦੇ ਵਿੱਚ ਹੈ ਹੀ ਨਹੀਂ ਹੈ। ਤਾਂ ਦੇਖੋ ਕਿੰਨੇ ਭੱਦੇ ਮਜ਼ਾਕ ਕੀਤੇ ਜਾ ਰਹੇ ਆ। ਜੀ 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 ਅਗਲੀ ਜਿਹੜੇ ਕਾਲਰ ਆਪਣੇ ਜੁੜੇ ਨੇ ਪ੍ਰੀਤੀਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੋਈ ਮੇਰਾ ਸਲਾਹ ਤੇ ਆਪਣਾ ਕੁਐਸਚਨ ਤੇ ਕੋਈ ਨਹੀਂ ਹੈ, ਇੱਕ ਭਾਰਤ ਸਰਕਾਰ ਨੂੰ ਇੱਕ ਐਡਵਾਈਸ ਹੈ, ਇੱਕ ਰਿਕੁਐਸਟ ਆ ਕਿ ਜਿਹੜੇ CCTV ਲੱਗੇ ਆ ਆਲ ਓਵਰ ਦਾ ਇੰਡੀਆ, ਤੇ ਉਹਨੂੰ ਅਪਰਾਧ ਹੋਣ ਦੇ ਬਾਅਦ ਉਹ ਖਗੋਲਦੇ ਆ ਤੇ ਫਿਰ ਅਪਰਾਧੀ ਨੂੰ ਲੱਭਦੇ ਆ ਤੇ ਫਿਰ ਉਹ ਚਲੋ ਹੁੰਦਾ, ਲੇਕਿਨ ਜਿਹੜਾ ਅਪਰਾਧ ਹੋਣਾ ਆ ਜਾਂ ਬਲਾਤਕਾਰ ਹੋਣਾ ਉਹ ਤੇ ਹੋ ਗਿਆ, ਉਹਦੇ ਬਾਅਦ ਅਪਰਾਧੀ ਨੂੰ ਫੜਦੇ ਆ। ਤੇ ਮੇਰੀ ਰਿਕੁਐਸਟ ਆ ਕਿ ਜਿਹੜੇ CCTV ਲੱਗੇ ਆ, ਇੱਕ ਤੇ ਉਹ ਹੋਰ ਵਧਾਉਣ, ਖਾਸ ਕਰ ਉਹਨਾਂ ਜਗ੍ਹਾਵਾਂ ਤੇ ਜਿਹੜੀ ਸੁਨਸਾਨ ਜਗ੍ਹਾਵਾਂ ਨੇ ਜਿੱਥੇ ਪਬਲਿਕ ਘੱਟ ਹੁੰਦੀ ਹੈ। ਦੂਜਾ, ਉਹਨੂੰ ਉਸ ਥਾਣੇ ਦੇ ਵਿੱਚ ਉਹਨਾਂ ਨੂੰ ਕਨੈਕਟ ਕਰਕੇ ਉਹਨੂੰ ਵਾਚ ਕਰਨ, ਭਾਵੇਂ 1-1 ਘੰਟੇ ਦੀ ਡਿਊਟੀ ਲਾਉਣ, ਤਾਂ ਕਿ ਬੰਦਾ ਉੱਥੇ ਬਹਿ ਕੇ ਵਾਚ ਕਰੇ। ਜਦੋਂ ਕੋਈ ਸਸਪੀਸ਼ੀਅਸ ਬੰਦਾ ਦਿਸੇ ਉਸੇ ਟਾਈਮ ਉਸ ਜਗ੍ਹਾ ਦੀ ਪੁਲਿਸ ਨੂੰ ਜਾਂ ਉੱਥੇ ਦੇ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਫਟਾਫਟ ਫੋਨ ਕਰਕੇ ਕਹਿਣ ਵੀ ਫਲਾਣੀ ਜਗ੍ਹਾ ਤੇ ਸਸਪੀਸ਼ੀਅਸ ਦਿਸ ਰਿਹਾ, ਤੇ ਸ਼ਾਇਦ ਅਪਰਾਧ ਹੋਣ ਤੋਂ ਬਚ ਜਾਵੇ ਤੇ ਅਪਰਾਧੀ ਵੀ ਫੜਿਆ ਜਾਵੇ ਪਹਿਲਾਂ ਹੀ। ਤੇ ਆਹੀ ਮੇਰੀ ਸਲਾਹ ਸੀ, ਤੇ ਫੋਨ ਨਾ ਕੱਟੋ ਪਲੀਜ਼, ਦੱਸਿਓ ਮੇਰੇ ਬਾਰੇ, ਇਹਦੇ ਬਾਰੇ ਥੋੜਾ ਜਿਹਾ। ਜੀ ਨਹੀਂ, ਬਹੁਤ ਵਧੀਆ ਗੱਲ ਆ। ਮੈਂ ਤਾਂ ਇਹੀ ਕਹਿਣਾ ਕਿ ਦੇਖੋ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਸਨ, ਚਰਚਾ ਹੀ ਇੱਥੇ ਵਧਣੀ ਚਾਹੀਦੀ ਸੀਗੀ ਕਿ ਜਿੱਦਾਂ ਹੁਣ ਤੁਸੀਂ ਦੇਖੋ, ਮੈਨੂੰ ਨਾ ਕਈ ਵਾਰ ਸ਼ਰਮ ਆਉਂਦੀ ਹੁੰਦੀ ਆ ਉਹ ਗੱਲ ਸੁਣ ਕੇ, ਵੀ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਆ। ਆਖੇ ਬੀਬੀਆਂ ਨੂੰ ਰਾਤ ਨੂੰ ਪੁਲਿਸ ਛੱਡ ਕੇ ਆਊਗੀ, ਤੇ ਇਹ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ। ਲਾਹਣ ਤੇ ਇਹੋ ਜਿਹੇ ਕੰਮਾਂ ਦੀ ਕਿ ਸਾਨੂੰ ਅੱਜ ਦੇ ਦੌਰ ਦੇ ਵਿੱਚ ਔਰਤਾਂ ਨੂੰ ਘਰੇ ਛੱਡਣ ਵਾਸਤੇ ਪੁਲਿਸ ਲਾਉਣੀ ਪਵੇ। ਇਹਦਾ ਮਤਲਬ ਆ ਕਿ ਅਸੀਂ ਦਰਿੰਦੇ ਆ, ਸਮਾਜ ਦਾ ਇੱਕ ਵਰਗ ਤਾਂ ਹੋ ਗਿਆ ਇਸਤਰੀ ਵਰਗ, ਤਾਂ ਇੱਕ ਵਰਗ ਇਹਦਾ ਮਤਲਬ ਆ ਕਿ ਉਹ ਪਸ਼ੂ ਬਿਰਤੀ ਵਾਲਾ, ਤਾਂ ਅੱਜ ਦੇ ਦੌਰ 'ਚ ਵੀ ਪਸ਼ੂ ਬਿਰਤੀ ਵਾਲਾ ਇੱਕ ਅੱਧਾ ਤੁਹਾਡਾ ਸਮਾਜ ਤਲਾਮ ਤੇ ਫਿਰ ਤੁਹਾਡੀਆਂ ਪੜ੍ਹਾਈਆਂ ਤੇ ਲਿਖਾਈਆਂ ਤੇ ਤੁਹਾਡੀਆਂ ਤਰੱਕੀਆਂ ਤੇ ਤੁਹਾਡੀਆਂ ਸਾਇੰਸਾਂ ਤੇ। ਤਾਂ ਜਦ ਤੁਸੀਂ ਕਿਰਦਾਰ ਹੀ ਨਹੀਂ ਘੜ ਸਕੇ, ਉਹਨਾਂ ਡਿਗਰੀਆਂ ਦਾ ਕੀ ਫਾਇਦਾ ਜਿਹੜੀਆਂ ਤੁਸੀਂ 20 ਸਾਲ 25 ਸਾਲ ਪੜ੍ਹਾ ਕੇ ਦੇਈ ਜਾਂਦੇ ਹੋ। ਫਿਰ ਤਾਂ ਤੁਹਾਨੂੰ ਕਿਰਦਾਰ ਘੜਨੇ ਚਾਹੀਦੇ। ਬਿਲਕੁਲ ਮੈਂ ਇਸ ਗੱਲ ਨਾਲ ਸਰਦਾਰ ਜੀ ਸਹਿਮਤ ਹਾਂ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਅਸੀਂ ਚਰਚਾ 'ਚ ਲਿਆਈਏ ਕਿ ਕਿਸ ਤਰ੍ਹਾਂ ਅਸੀਂ ਸਮਾਜ ਦੇ ਇੱਕ ਵਰਗ ਦੇ ਵਿੱਚੋਂ ਆਵਾਇਸ਼ੀਪੁਣਾ ਕੱਢ ਸਕਦੇ ਹਾਂ, ਕਿਵੇਂ ਅਸੀਂ ਔਰਤਾਂ ਨੂੰ ਮਹਿਫੂਜ਼ ਰੱਖ ਸਕਦੇ ਹਾਂ, ਕਿਵੇਂ ਅਸੀਂ ਬਿਹਤਰ ਸਿਕਿਉਰਿਟੀ ਦੇ ਪ੍ਰਬੰਧ ਕਰ ਸਕਦੇ ਹਾਂ, ਕਿਸ ਤਰ੍ਹਾਂ ਪੁਲਿਸ ਰਿਫਾਰਮਸ ਕੀਤੇ ਜਾਣੇ ਚਾਹੀਦੇ ਆ, ਕਿਸ ਤਰ੍ਹਾਂ ਜੁਡੀਸ਼ਰੀ ਦਾ ਟਰਾਇਲ ਹੈ ਜਿਹੜਾ ਉਹ ਸਪੀਡੀ ਚੱਲਣਾ, ਵਿਵਸਥਾ ਨੂੰ ਅਸੀਂ ਚੁਸਤ ਫੁਰਤ ਕਰ ਸਕਦੇ ਹਾਂ। ਇਹਦੇ ਤੇ ਚਰਚਾ ਹੋ ਕਿੱਥੇ ਰਹੀ ਆ? ਚਰਚਾ ਤੇ ਹੋ ਰਹੀ ਆ ਕਿ ਉਹਨਾਂ ਨੂੰ ਮਾਰਤਾ ਬਸ ਠੀਕ ਆ। ਕੋਈ ਇਹ ਨਹੀਂ ਸੋਚ ਰਿਹਾ ਕਿ ਉਹ ਬੰਦੇ ਜੇ ਕੱਲ ਨੂੰ ਕੋਈ ਹੋਰ ਨਿਕਲ ਆਇਆ, ਕਿਤੇ ਹੋਰ ਫੜਿਆ ਗਿਆ ਕਿ ਅਸਲੀ ਕੰਮ ਤੇ ਅਸੀਂ ਕੀਤਾ ਸੀ, ਤੇ ਫਿਰ ਲਾਂਭੇ ਜਾਓਗੇ ਕਿੱਧਰ? ਜੀ 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 ਅਗਲੇ ਕਾਲਰ ਨੇ ਜਸਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨੋਂ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, 2 ਸਵਾਲ ਨੇ ਛੋਟੇ। ਇੱਕ ਤੇ ਅਸੀਂ ਚਲੋ ਬਾਹਰ ਦੇ ਮੁਲਕਾਂ 'ਚ ਰਹਿੰਦੇ ਹਾਂ, ਇੱਥੇ ਲੜਕੀਆਂ ਰਾਤ ਨੂੰ ਦਿਨੇ ਆਉਣੀਆਂ ਜਾਂਦੀਆਂ, ਇੱਥੇ ਕਦੇ ਵੀ ਕੋਈ ਬਿਆਨ ਨਹੀਂ ਸੁਣਿਆ ਵੀ ਲੜਕੀਆਂ ਨੂੰ ਰਾਤ ਨੂੰ ਨਹੀਂ ਨਿਕਲਣਾ ਚਾਹੀਦਾ। ਬੜੀ ਸ਼ਰਮ ਵਾਲੀ ਗੱਲ ਹੈ ਜਿਹੜਾ ਇਹਨਾਂ ਨੇ ਬਿਆਨ ਦਿੱਤਾ, ਮਤਲਬ ਇਹ ਬਿਲਕੁਲ ਫੇਲ ਹੈਗੇ ਆ, ਕੁਝ ਨਹੀਂ ਕਰ ਸਕਦੇ ਇਹ। ਦੂਸਰੀ ਗੱਲ ਇਹ ਹੈ ਵੀ ਸਾਡਾ ਪ੍ਰਧਾਨ ਮੰਤਰੀ ਦੰਦ ਤੇ ਦੰਦ ਰੱਖ ਕੇ ਬੈਠਾ ਹੈ, ਉਹਨੇ ਇੱਕ ਵੀ ਬਿਆਨ ਇਹਦੇ ਬਾਰੇ ਨਹੀਂ ਦਿੱਤਾ। ਇਹ ਵੀ ਬੜੀ ਉਹਦੇ ਲਈ ਸ਼ਰਮ ਵਾਲੀ ਗੱਲ ਹੈਗੀ ਹੈ। ਕਿਤੇ ਗਵਰਨਮੈਂਟ ਬਣਾਉਣੀ ਹੋਵੇ ਤੇ ਉਹ ਰਾਤ ਦਿਨ ਇੱਕ ਕਰ ਦਿੰਦਾ। ਤੇ ਗੱਲ ਇਹ ਹੈ ਵੀ ਜਿੱਦਾਂ ਸਾਰੇ ਜਗ੍ਹਾ ਦੇ ਨਾਂ ਬਦਲੀ ਜਾ ਰਹੇ ਆ, ਕੀ ਇਹਨਾਂ ਨੂੰ ਹਿੰਦੁਸਤਾਨ ਦਾ ਨਾਂ ਬਦਲ ਕੇ ਵੀ ਰੇਪਿਸਤਾਨ ਨਹੀਂ ਰੱਖ ਦੇਣਾ ਚਾਹੀਦਾ? ਕਿ ਕਮ ਸੇ ਕਮ ਕੋਈ ਬੰਦਾ ਇੱਥੇ ਆਉਣ ਤੋਂ ਪਹਿਲਾਂ ਸੋਚੇ ਕਿ ਕਿਹੜੇ ਮੁਲਕ ਨੂੰ ਜਾ ਰਿਹਾ ਮੈਂ। ਇਹਦੇ ਬਾਰੇ ਦੱਸਿਓ ਜਰਾ। ਮੈਨੂੰ ਤਾਂ ਲੱਗਦਾ ਲਿੰਚਸਤਾਨ ਹੀ ਰੱਖ ਦੇਣਾ ਉਸ ਤੋਂ ਪਹਿਲਾਂ ਲੋਕਾਂ ਨੇ ਨਾਮ ਸਾਡਾ, ਜੇ ਆਹੀ ਹਾਲ ਰਹੇ। ਅਸੀਂ ਦੇਖੋ ਨਾ ਕਿ ਲਿੰਚਿੰਗ ਨੂੰ ਅਸੀਂ ਲੀਗਲਾਈਜ਼ ਕਰਨ ਜਾ ਰਹੇ ਹਾਂ। ਆ ਵੇਖੋ ਸਾਡੀ ਮੱਤ ਮਾਰੀ ਹੋਈ ਹੈ। ਤਾਂ ਉਹ ਵੀ ਅਸੀਂ ਕਾਨੂੰਨੀ ਲਿੰਚਿੰਗ ਨੂੰ ਅਸੀਂ ਕਹਿ ਰਹੇ ਕਿ ਠੀਕ ਹੈ ਜੀ, ਚੱਲਣ ਦਿਓ ਸਭ ਕੁਛ। ਤਾਂ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਿਸ ਤਰੀਕੇ ਨਾਲ ਬਦਨਾਮੀ ਹੁੰਦੀ ਆ, ਕੁਛ ਵੀ ਕਿਹਾ ਜਾ ਸਕਦਾ। ਪ੍ਰਧਾਨ ਮੰਤਰੀ ਨੂੰ ਦੇਖੋ, ਆਪਾਂ ਵੇਖਿਆ ਵੀ ਇੱਕ ਵਾਰੀ ਐਕਸ਼ਨ ਮੋਡ ਦੇ ਵਿੱਚ ਜਦੋਂ ਗਊ ਰਾਖੇ, ਔਰ ਖਾਸ ਤੌਰ ਤੇ ਅਖੌਤੀ ਗਊ ਰਾਖੇ, ਅਸਲੀ ਗਊ ਰਾਖੇ ਤਾਂ ਉਹ ਇਨਸਾਨੀਅਤ ਦੀ ਵੀ ਰਾਖੀ ਜ਼ਰੂਰ ਕਰਦੇ ਹੋਣਗੇ। ਜਿਹੜੇ ਧਰਮ ਨੂੰ ਇਸ ਤਰ੍ਹਾਂ ਲੈਂਦੇ ਉਹ ਇਨਸਾਨਾਂ ਦੀ ਵੀ ਕਦਰ ਕਰਦੇ ਆ। ਤੇ ਜਿਹੜੇ ਅਖੌਤੀ ਗਊ ਰਾਖੇ ਜਦੋਂ ਪੂਰੇ ਮੂੰਹ ਨੂੰ ਲਹੂ ਲਾਈ ਫਿਰਦੇ ਸੀਗੇ, ਤੇ ਉਦੋਂ ਬੋਲਿਆ ਸੀ ਪ੍ਰਧਾਨ ਮੰਤਰੀ, ਪਰ ਬੋਲ ਕੇ ਕੀਤਾ ਕੀ? ਕੁਛ ਵੀ ਨਹੀਂ ਸੀ ਹੋਇਆ, ਕੁਛ ਵੀ ਨਹੀਂ ਸੀ ਹੋਇਆ। ਜਿਹੜੇ ਇਹਨਾਂ ਦੇ ਕੱਟੜਪੰਥੀ ਆਗੂ ਆ, ਉਹਨਾਂ ਨੇ
ਉਸ ਬਿਆਨ ਨੂੰ ਸੀਰੀਅਸਲੀ ਨਹੀਂ ਸੀ ਲਿਆ, ਕੁਛ ਨੇ ਤੇ ਖੰਡਨ ਵੀ ਕਰ ਦਿੱਤਾ ਸੀਗਾ। ਤਾਂ ਗੱਲ ਅਸੀਂ ਬਿਆਨਾਂ ਤੱਕ ਕਿਉਂ ਸੀਮਿਤ ਰਹੀਏ? ਅਸੀਂ ਤੇ ਕਹਿੰਦੇ ਵੀ ਐਕਸ਼ਨ 'ਚ ਆਉਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ, ਉਹ ਐਕਸ਼ਨ 'ਚ ਆਵੇ, ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਢਾਂਚਾ ਜਿਹੜਾ ਵਿਕਸਿਤ ਕਰੇ ਜਿਹਦੇ ਵਿੱਚ ਬਰੋਬਰਤਾ ਹੋਵੇ, ਜਿਹਦੇ ਵਿੱਚ ਨਿਰਭੀਤਾ ਹੋਵੇ, ਜਿਹਦੇ ਵਿੱਚ ਇਸ ਤਰ੍ਹਾਂ ਦੇ ਦਰਿੰਦਿਆਂ ਲਈ ਕੋਈ ਥਾਂ ਨਾ ਹੋਵੇ ਜਿਹੜੇ ਦਰਿੰਦਿਆਂ ਨੇ ਕੰਮ ਕੀਤਾ ਹੈਦਰਾਬਾਦ ਦੇ ਵਿੱਚ। ਸੋ ਅਸੀਂ ਤਾਂ ਕਹਿੰਦੇ ਹਾਂ ਕਿ ਇਕੱਲਾ ਟਵੀਟ ਨਾਲ ਕੀ ਹੋ ਜਾਣਾ, ਐਕਸ਼ਨ ਕਰਨਾ ਚਾਹੀਦਾ ਪ੍ਰਧਾਨ ਮੰਤਰੀ ਨੂੰ। ਔਰ ਪ੍ਰਧਾਨ ਮੰਤਰੀ ਹੈ ਕਾਹਦੇ ਲਈ ਹੈ? ਪ੍ਰਧਾਨ ਮੰਤਰੀ ਇਸੇ ਕੰਮ ਲਈ ਹੈ। ਪ੍ਰਧਾਨ ਮੰਤਰੀ ਇਹ ਥੋੜ੍ਹੀ ਹੈ ਕਿ ਕਦੇ ਉੱਧਰ ਜਹਾਜ਼ 'ਚ ਚੜ੍ਹ ਕੇ ਚਲੇ ਗਿਆ, ਕਦੇ ਉੱਧਰ ਚਲੇ ਗਿਆ, ਕਦੇ ਉੱਥੇ ਰੈਲੀ ਕਰ ਲਈ, ਕਦੇ ਉੱਥੇ ਰੈਲੀ ਕਰ ਲਈ। ਇਹ ਪ੍ਰਧਾਨ ਮੰਤਰੀ ਦਾ ਇੱਕ ਦਾਇਿਤਵ ਹੈ, ਇੱਕ ਪਾਰਟ ਹੈ ਉਹਦੇ ਕੰਮਾਂ ਦਾ। ਦੂਸਰਾ ਪਾਰਟ ਕੀ ਹੈ ਕਿ ਆਪਣੇ ਦੇਸ਼ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣਾ। ਜੀ ਜੀ, ਅਗਲੇ ਕਾਲਰ ਨੇ ਆਪਣੇ ਨਾਲ ਜਿਹੜੇ ਜਗਜੀਤ ਜੀ। ਸਤਿ ਸ਼੍ਰੀ ਅਕਾਲ ਜੀ ਜਗਦੀਸ਼ ਜੀ। ਹਾਂਜੀ ਵੀਰ ਜੀ, ਮੇਰੇ ਵੱਲੋਂ ਦੋਨੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਮਿੱਠੂ ਭਾਈ, 2-3 ਕੁਐਸਚਨ ਨੇ ਤੇ ਇੱਕ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਇਹ ਉਹੀ ਬਾਜਵਾ ਜਿਹੜਾ ਵਾਇਸ ਆਫ ਖਾਲਸਾ ਤੁਸੀਂ ਇੱਕ ਵਾਰੀ ਲਿਆਂਦਾ ਸੀ ਤੇ ਮੈਂ ਇਹਨੂੰ ਸਵਾਲ ਕੀਤਾ ਸੀਗਾ, ਮੈਂ ਕਿ ਕੈਪਟਨ ਉਸੇ ਪਾਰਟੀ ਨੂੰ ਬਿਲੋਂਗ ਕਰਦਾ ਜਿਹਨੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਤੇ ਅਸੀਂ ਕੀ ਗਰੰਟੀ ਲੈਂਦੇ? ਤੇ ਉਹਨੇ ਕਿਹਾ ਸੀ ਵੀ ਜੇ ਕੁਛ ਇੱਦਾਂ ਦਾ ਇਹ ਬਾਅਦ 'ਚ ਕਰਦਾ ਰਿਹਾ ਅਸੀਂ ਸਾਰੇ ਇਹਦੇ ਵਿਰੁੱਧ ਹੋਵਾਂਗੇ। ਨੰਬਰ 2 ਤੇ ਵੀਰ ਜੀ, ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਇੰਨਾ ਫਰਾਡ ਉਸ ਗੌਰਮੈਂਟ ਨੇ ਸਿੱਖਾਂ ਦੇ ਨਾਲ ਕੀਤਾ ਵੀ ਛੱਡਿਆ ਤਾਂ ਕੋਈ ਬੰਦਾ ਵੀ ਨਹੀਂ ਹੈਗਾ, ਤੇ ਅੱਜ ਦਾ ਜਿਹੜਾ ਜਰਨਲਿਸਟ ਲਾਣਾ ਉਹ ਇਹਦੇ ਬਾਰੇ ਕੀ ਕਹਿ ਰਿਹਾ, ਅੱਜ ਕਿਉਂ ਚੁੱਪ ਬੈਠੇ ਆ? ਅੱਜ ਦਾ ਬੁੱਧੀਜੀਵੀ ਵਰਗ ਜਿਹੜਾ ਆਪਦੇ ਆਪ ਨੂੰ ਬੁੱਧੀਜੀਵੀ ਕਹਾਉਂਦਾ, ਜਿਹਨੇ ਪਹਿਲਾਂ ਵੀ ਉਸ ਦੌਰ ਦੇ ਵਿੱਚ ਜਦੋਂ ਮੁੰਡਿਆਂ ਨੂੰ ਘਰੋਂ ਫੜ ਕੇ ਮਾਰਿਆ ਗਿਆ ਉਦੋਂ ਵੀ ਆਪਦਾ ਨੈਗੇਟਿਵ ਰੋਲ ਅਦਾ ਕੀਤਾ, ਤੇ ਹੁਣ ਵੀ ਉਹ ਚੁੱਪ ਕਰਕੇ ਬੈਠੇ ਆ। ਤੇ ਉਹ ਕਦੋਂ ਬੋਲੂਗਾ, ਕਿਸ ਟਾਈਮ ਤੇ ਬੋਲੂਗਾ, ਉਹ ਕਿਉਂ ਚੁੱਪ ਕੀਤਾ ਹੋਇਆ? ਕੀ ਅੱਜ ਅਸੀਂ ਉਹੀ ਗਲਤੀ ਨਹੀਂ ਕਰ ਰਹੇ ਜਿਹੜੀ 47 ਵਾਲੀ ਅਸੀਂ ਕਰ ਰਹੇ ਸੀ? ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਰਿਹਾ ਸੀਗਾ, ਤੁਸੀਂ ਬਹੁਤ ਵਾਰੀ ਕਿਹਾ ਕਿ ਉਦੋਂ ਸਿੱਖ ਲੀਡਰਾਂ ਨੇ ਉਦੋਂ ਆਪਣੀ ਦੂਰਦੇਸ਼ੀ ਨਹੀਂ ਦਿਖਾਈ, ਉਦੋਂ ਗਲਤੀ ਕੀਤੀ ਆ। ਜੇ ਕਿਤੇ ਉਦੋਂ ਸਮਝੌਤਾ ਕਰ ਲੈਂਦੇ ਤੇ ਸਾਡਾ ਕੁਝ ਵਜੂਦ ਹੋਣਾ ਸੀਗਾ। ਤੇ ਕੀ ਅੱਜ ਵੀ ਅਸੀਂ ਜਰਨਲਿਸਟ ਲਾਣਾ ਜਾਂ ਆਮ ਜਿਹੜਾ ਵੀ ਵੀਰ ਕੋਈ ਵੀ ਰੇਡੀਓ ਸੁਣ ਰਿਹਾ ਜਿਹੜਾ ਨਹੀਂ ਭਾਜੀ, ਤੁਸੀਂ ਪੰਜਾਬ ਦੇ ਸੰਦਰਭ 'ਚ ਕਹਿ ਰਹੇ ਹੋ, ਕਾਂਗਰਸ ਦੇ ਸੰਦਰਭ 'ਚ ਜਾਂ ਕੌਮੀ ਸੰਦਰਭ ਦੇ ਵਿੱਚ? ਪੰਜਾਬ ਦੇ ਸੰਦਰਭ ਦੇ ਵਿੱਚ ਕਹਿ ਰਿਹਾ ਮੈਂ। ਜੀ ਜੀ ਜੀ, ਕਿਉਂ ਚੁੱਪ ਹੈ ਜੀ? ਅੱਜ ਬਾਹਰ ਬੈਠੇ, ਇੱਕ ਮਿੰਟ ਵੀਰ ਜੀ, ਬਾਹਰ ਬੈਠੇ ਜਿਹੜੇ ਬੰਦੇ ਆ, ਅੱਜ ਅਸੀਂ ਗੱਲਾਂ ਕਰ ਰਹੇ ਹਾਂ, ਰੇਡੀਓ ਵੀ ਸੁਣਦੇ ਹਾਂ, ਸਾਰੇ ਬੰਦੇ ਜਾਗਰਤ ਨੇ ਇੱਥੇ, ਤੇ ਉਹ ਕਿਉਂ ਨਹੀਂ ਮਾੜੀ ਮੋਟੀ ਵੀ ਗੱਲ ਕਰਦੇ ਪੰਜਾਬ ਬਾਰੇ, ਆਮ ਮਨੁੱਖਤਾ ਬਾਰੇ, ਮਨੁੱਖੀ ਹੱਕਾਂ ਬਾਰੇ? ਤੇ ਇਕੱਠੀ ਹੋਣਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਭਾਜੀ, ਉਹ ਜਿਹੜਾ ਬਾਜਵੇ ਬਾਰੇ ਕਿਹਾ ਤੁਸੀਂ, ਹੁਣ ਮੈਨੂੰ ਯਾਦ ਨਹੀਂ ਹੈ ਮੈਂ ਕਿ ਸਮੇਂ ਕਦੋਂ ਇੰਟਰਵਿਊ ਕੀਤੀ ਆ, ਉਹਦੇ ਬਾਰੇ ਤਾਂ ਨਹੀਂ ਮੈਂ ਪੱਕਾ ਕਹਿ ਸਕਦਾ ਕਿਉਂਕਿ ਮੈਂ ਬਹੁਤ ਸਾਰੀਆਂ ਇੰਟਰਵਿਊ ਕੀਤੀਆਂ ਉਹਨਾਂ ਦਿਨਾਂ ਦੇ ਵਿੱਚ ਵੱਖ-ਵੱਖ ਲੀਡਰਾਂ ਦੇ ਨਾਲ। ਪਰ ਖੈਰ, ਪਰ ਜਿਹੜਾ ਤੁਸੀਂ ਆਹ ਸਵਾਲ ਕੀਤਾ ਨਾ ਦੂਸਰਾ, ਇਹ ਮੈਨੂੰ ਜਚਿਆ। ਇਸ ਤਰ੍ਹਾਂ ਦਾ ਸਵਾਲ ਹੋਣਾ ਚਾਹੀਦਾ ਕਿ ਦੇਖੋ, ਜਿੱਦਾਂ ਅਕਾਲੀ ਭਾਜਪਾ ਸਰਕਾਰ ਨੇ ਆਪਣੀ ਦੂਸਰੀ ਟਰਮ ਦੇ ਵਿੱਚ ਗਲਤੀਆਂ ਕੀਤੀਆਂ ਤੇ ਜਿਸ ਤਰ੍ਹਾਂ ਉਹਨਾਂ ਗਲਤੀਆਂ ਦਾ ਵਿਰੋਧ ਕੀਤਾ ਗਿਆ, ਚਾਹੇ ਬੁੱਧੀਜੀਵੀ ਹੋਣ, ਚਾਹੇ ਸੋਸ਼ਲ ਮੀਡੀਆ ਹੋਵੇ, ਚਾਹੇ ਆਮ ਲੋਕ ਹੋਣ, ਤਾਂ ਉਹਨਾਂ ਨੂੰ ਜਿਸ ਤਰੀਕੇ ਨਾਲ ਲੱਕੋਂ ਲਿਆ ਗਿਆ, ਉਹਨਾਂ ਨੂੰ ਸਜ਼ਾ ਵੀ ਮਿਲੀ, ਮਤਲਬ ਕਿ ਸੱਤਾ ਤੋਂ ਬੇਦਖਲ ਕਰ ਦਿੱਤਾ ਗਿਆ ਲੋਕਾਂ ਵੱਲੋਂ। ਤਾਂ ਚਲੋ ਉਹ ਆਪਣੀਆਂ ਗਲਤੀਆਂ ਸੁਧਾਰਦੇ ਜਾਂ ਨਹੀਂ ਸੁਧਾਰਦੇ, ਉਹ ਨਜ਼ਰ ਪਾਟ ਆ। ਪਰ ਗੱਲ ਇਹ ਆ ਕਿ ਵਾਕਿਆ ਤੁਹਾਡੀ ਗੱਲ ਸਹੀ ਹੈ ਕਿ ਇਸ ਟਾਈਮ ਦੀ ਜਿਹੜੀ ਸਰਕਾਰ ਆ, ਇਸ ਟਾਈਮ ਦੀ ਸਰਕਾਰ ਪੰਜਾਬ ਦੇ ਨਾਲ ਇੱਕ ਇਤਿਹਾਸਿਕ ਧੋਖਾ ਕਰ ਰਹੀ ਹੈ। ਇਤਿਹਾਸਿਕ ਧੋਖਾ ਕੀ ਆ ਕਿ ਜੇ ਆਪਾਂ ਪਹਿਲੇ ਨੰਬਰ ਤੋਂ ਚੱਲੀਏ, ਡਰੱਗ, ਉਹਨੂੰ ਛੱਡ ਦਿਓ, ਦਫਾ ਕਰੋ। ਉਹ ਮੇਰਾ ਅੱਜ ਵੀ ਮੰਨਣਾ, ਮੈਂ ਉਦੋਂ ਵੀ ਕਹਿੰਦਾ ਸਾਂ ਕਿ ਚਾਹੇ ਕੋਈ ਵੀ ਮੁੱਖ ਮੰਤਰੀ ਬਣ ਜਾਵੇ, ਹਾਲ ਇੱਥੇ ਇਹੀ ਰਹਿਣਾ। ਤੇ ਦੂਜੇ ਨੰਬਰ ਤੇ ਮੰਨ ਲਓ ਬੇਰੁਜ਼ਗਾਰੀ, ਉੱਥੇ ਕੀ ਕੰਮ ਹੋਇਆ ਸਭ ਨੂੰ ਪਤਾ। ਔਰ ਤੀਜਾ ਸਭ ਤੋਂ ਵੱਡਾ ਜਿਹਦਾ ਮੇਰੇ ਖਿਆਲ ਦੇ ਨਾਲ ਇੱਕ ਇਤਿਹਾਸਿਕ ਪੱਖ ਇਹ ਆ ਕਿ ਇਹ ਉਸ ਮੁੱਦੇ ਦੀ ਵਾਹ ਫੜ ਕੇ ਇੱਥੋਂ ਤੱਕ ਪਹੁੰਚੇ, ਬੇਅਦਬੀਆਂ ਦਾ ਮਾਮਲਾ, ਬਾਈਬਲ ਤੇ ਕੋਟਕਪੂਰੇ ਦਾ ਮਾਮਲਾ। ਮਤਲਬ ਕਿ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਵੇਖੋਗੇ, ਲੋਕ ਨਾ ਉਮੀਦ ਹੀ ਹੋ ਗਏ ਕਿ ਕੁਛ ਨਹੀਂ ਕਰ ਸਕਦੇ। ਪਰ ਜੋ ਕੁਐਸਚਨਿੰਗ ਇਹਨਾਂ ਨੂੰ ਹੋਣੀ ਚਾਹੀਦੀ ਆ ਕਿ ਤੁਸੀਂ ਵੱਡੇ ਵੱਡੇ ਮੈਨੀਫੈਸਟੋ ਲਿਖੇ ਸੀਗੇ, ਅੱਜ ਤੁਹਾਡੀ ਇਕਨੋਮੀ ਦਾ ਕੀ ਹਾਲ ਆ? ਇਹ ਤੇ ਅਕਾਲੀਆਂ ਦੇ ਨਾਲੋਂ ਵੀ ਰਸਾਤਲ 'ਚ ਲਈ ਜਾਂਦੇ ਇਕਨੋਮੀ। ਇਹਨਾਂ ਨੇ ਅਕਾਲੀਆਂ ਦੇ ਰਾਜ ਨੂੰ ਭੰਡਿਆ। ਮੈਂ ਉਹਨਾਂ ਦਾ ਕੋਈ ਵਕੀਲ ਨਹੀਂ, ਕੋਈ ਪ੍ਰਵਕਤਾ ਨਹੀਂ ਹੈ, ਪਰ ਗੱਲ ਇਹ ਆ ਕਿ ਇਹ ਜਿੰਨਾ ਚੀਜ਼ਾਂ ਤੇ ਆਏ ਸੀ ਕਿ ਅਸੀਂ ਇਕਨੋਮੀ 'ਚ ਬੂਮ ਲਿਆ ਦਿਆਂਗੇ, ਅਸੀਂ ਧੂਮ ਕਰ ਦਿਆਂਗੇ, ਫਲਾਂ ਕਰ ਦਿਆਂਗੇ, ਧਮਕਾਂ ਕਰ ਦਿਆਂਗੇ, ਤਾਂ ਇਹਨਾਂ ਨੂੰ ਜਿਸ ਤਰੀਕੇ ਨਾਲ ਲਿਆ ਜਾਣਾ ਚਾਹੀਦਾ, ਜਿਸ ਤਰੀਕੇ ਨਾਲ ਆਲੋਚਨਾ ਹੋਣੀ ਚਾਹੀਦੀ ਹੈ, ਸਵਾਲ ਹੋਣੇ ਚਾਹੀਦੇ ਆ, ਉਹ ਨਹੀਂ ਹੋ ਪਾ ਰਹੇ।
ਇਹ ਮੇਰੇ ਲਈ ਵੀ ਸਮਝ ਤੋਂ ਪਰੇ ਦੀ ਗੱਲ ਆ ਕਿ ਜਾਂ ਤਾਂ ਲੋਕ ਨਿਰਾਸ਼ ਹੀ ਇੰਨੇ ਹੋ ਗਏ ਕਿ ਕੱਖ ਨਹੀਂ ਸਬਰਨਾ, ਰਹਿਣ ਦਿਓ, ਛੱਡੋ, ਕਿਹੜਾ ਚੱਲਣ ਦਿਓ ਜਿਸ ਤਰ੍ਹਾਂ ਚੱਲਦਾ, ਤੇ ਜਾਂ ਲੋਕ ਹਾਲੇ ਇਸ ਉਮੀਦ ਦੇ ਵਿੱਚ ਆ ਕਿ ਥੋੜਾ ਜਿਹਾ ਸਮਾਂ ਇਹਨਾਂ ਨੂੰ ਦਿੱਤਾ ਜਾਵੇ। ਪਰ ਜੋ ਵੀ ਆ, ਇਹ ਇੱਕ ਇਤਿਹਾਸਕ ਧੋਖਾ ਹੋ ਰਿਹਾ ਕਿ ਦੁਖੀ ਹੋਏ ਲੋਕ ਔਰ ਇੱਕ ਮਹੱਤਵਪੂਰਨ ਪੁਆਇੰਟ ਤੇ ਆ ਕੇ, ਇੱਕ ਮਹੱਤਵਪੂਰਨ ਪੜਾਅ ਤੇ ਆ ਕੇ ਸੱਤਾ ਦੀ ਬਾਗਡੋਰ ਐਸੇ ਹੱਥ 'ਚ ਸੰਭਾਲਦੇ ਆ ਜਿਹਨੇ ਅੱਗੇ ਸੱਤਾ ਚਲਾਈ ਸੀ, ਪਰ ਉਹ ਹੱਥ ਇੰਨੇ ਜ਼ਿਆਦਾ ਕੰਬ ਜਾਣਗੇ ਕਿਸੇ ਨੇ ਸੋਚਿਆ ਹੀ ਨਹੀਂ ਸੀ। ਜੀ, ਅਗਲੇ ਆਪਣੇ ਸਮਾਂ ਵੀ ਆਪਣਾ ਸਮਾਪਤੀ ਦੇ ਵੱਲ ਆ, ਤੇ ਜਾਂਦੇ ਜਾਂਦੇ ਇੱਕ ਅਖੀਰਲੇ ਕਾਲਰ ਲੈਣੇ ਪਰਮਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਦੁਬਾਰਾ ਆਇਆ। ਮੈਂ ਇੱਕ ਨਾ ਮਿੰਟੂ ਭਾਈ ਨੂੰ ਪੁੱਛਣਾ ਚਾਹੁੰਦਾ, ਤੁਸੀਂ ਵੀ ਕਬੱਡੀ ਖੇਡੀ ਹੈ ਨਾ, ਮੈਂ ਕਬੱਡੀ ਤੇ ਇੱਕ ਤੁਹਾਡੀ ਓਪੀਨੀਅਨ ਲੈਣੀ ਚਾਹੁੰਦਾ ਸੀ ਵੀ ਤੁਹਾਡੀ ਜਿਹੜਾ ਕਬੱਡੀ ਦੇ ਵਿੱਚ ਹੁਣ ਚੱਲਿਆ ਆਹ ਵਿਵਾਦ ਸੁਰਜਨ ਚੱਠਾ ਸਾਹਿਬ ਤੇ ਮੇਜਰ ਲੀਗ ਵਾਲੇ ਜਿਹੜੇ ਹੋ ਗਏ ਆਮੋ ਸਾਹਮਣੇ, ਉਹ ਜਿਹੜੇ ਬੰਦੇ ਉਹਨੂੰ ਸਾਰੀ ਉਮਰ ਚੱਠਾ ਅੰਕਲ ਕਰਦੇ ਸੀ, ਹੁਣ ਉਹ ਚੱਠਾ ਅੰਕਲ ਕਹਿੰਦਾ ਇਹ ਗੈਂਗਸਟਰਾਂ ਦੀ ਟੀਮ ਆ ਸਾਰੀ। ਵੀ ਤੁਸੀਂ ਮਾੜਾ ਜਿਹਾ ਸੰਖੇਪ 'ਚ ਦੱਸਿਓ ਵੀ ਤੁਹਾਨੂੰ ਕਿਹੜਾ ਸਹੀ ਲੱਗਦਾ, ਇਹਨਾਂ 'ਚੋਂ ਕੀ ਹਿਸਾਬ ਕਿਤਾਬ ਹੈ, ਵੀ ਦੱਸਿਓ ਆਪਣੇ ਵਿਚਾਰ ਭਾਜੀ। ਦੇਖੋ ਭਾਜੀ, ਇੱਕ ਦੋ ਗੱਲਾਂ ਨੇ। ਇੱਕ ਤੇ ਇਹ ਆ ਕਿ ਕਬੱਡੀ ਦੇ ਵਿੱਚ ਇਨਫਲੂਐਂਸ ਹੈਗਾ, ਗੈਰ ਸਮਾਜੀ ਅਨਸਰਾਂ ਦਾ ਹੈਗਾ। ਇਹਦੇ ਲਈ ਤੁਸੀਂ ਫਰੋਲ ਲਿਓ, ਕਦੇ ਪੱਤਰੇ ਫਰੋਲ ਲਿਓ, ਇਹ ਹੈਗਾ ਕਿ ਕੁਛ ਲੋਕ ਜਿਹੜੇ ਇਨਫਲੂਐਂਸ ਰੱਖਦੇ ਆ ਕਬੱਡੀ 'ਚ। ਇਹ ਇੱਕ ਪੱਖ ਆ। ਹੁਣ ਉਹਨਾਂ ਦੋ ਧਿਰਾਂ 'ਚੋਂ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਮੇਜਰ ਲੀਗ ਕਬੱਡੀ ਹੈ ਜਿਹੜੀ, ਉਹ ਚਲਾਉਂਦਾ ਹੀ ਇੱਕ ਗੈਂਗਸਟਰ ਆ, ਤਾਂ ਉਹਨਾਂ ਨੇ ਤਾਂ ਦੱਸ ਦਿੱਤਾ ਕਿ ਸਾਡਾ ਜਿਹੜਾ ਸੰਚਾਲਨ ਹੈ ਉਸ ਢੰਗ ਨਾਲ ਹੁੰਦਾ, ਤਾਂ ਉੱਥੇ ਤੁਸੀਂ ਆਪ ਹੀ ਨਿਰਣਾ ਕਰ ਲਓ ਕੌਣ ਸੱਚਾ ਕੌਣ ਝੂਠਾ ਹੈ। ਤਾਂ ਕਹਿਣ ਦਾ ਮਤਲਬ ਓਵਰਆਲ ਦੇਖੋ, ਗੱਲ ਇਹ ਨਹੀਂ ਹੈ ਕਿ ਸੱਚਾ ਕੌਣ ਹੈ ਝੂਠਾ ਕੌਣ ਹੈ, ਔਰ ਆਪਾਂ ਨਿਰਣਾ ਕਰ ਵੀ ਨਹੀਂ ਸਕਦੇ। ਮੇਰਾ ਫਰਜ਼ ਹੀ ਨਹੀਂ ਹੈਗਾ ਮੈਂ ਨਿਰਣਾ ਕਰਾਂ, ਨਿਰਣਾ ਤੁਸੀਂ ਕਰਨਾ, ਨਿਰਣਾ ਉਹਨਾਂ ਲੋਕਾਂ ਨੇ ਕਰਨਾ ਜਿਹੜੇ ਲੋਕ ਉੱਥੇ ਫੈਕਟਸ ਤੇ ਲੜ ਰਹੇ ਨੇ। ਮੇਰਾ ਤਾਂ ਕੰਮ ਇੰਨਾ ਕੁ ਆ ਕਿ ਆਪਾਂ ਉਹਨਾਂ ਦੋਨਾਂ ਦੀ ਗੱਲ ਜੇ ਆਪਾਂ ਸਾਂਝੇ ਤੌਰ ਤੇ ਲੈ ਕੇ ਚੱਲੀਏ ਤਾਂ ਜੋ ਨੁਕਸਾਨ ਹੋ ਰਿਹਾ ਉਹ ਕਿਹਦਾ ਹੋ ਰਿਹਾ? ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਕਬੱਡੀ ਦਾ। ਮਤਲਬ ਕਿ ਸੱਚੀ ਕੋਈ ਵੀ ਧਿਰ ਗਿਣ ਲਓ, ਤੁਹਾਡੀ ਨਜ਼ਰ ਮੁਤਾਬਕ, ਮੇਰੇ ਨਜ਼ਰੀਏ ਮੁਤਾਬਕ ਕੋਈ ਇੱਕ ਧਿਰ ਸੱਚੀ ਵੀ ਹੋ ਸਕਦੀ ਹੈ, ਪਰ ਨੁਕਸਾਨ ਕਿਹਦਾ ਹੋ ਰਿਹਾ? ਜੇ ਇਸ ਤਰ੍ਹਾਂ ਪੈਸੇ ਪਿੱਛੇ ਜਾਂ ਜੈਲਸ ਕਰਕੇ ਟੰਗਾਂ ਖਿੱਚੀਆਂ ਜਾ ਰਹੀਆਂ, ਪ੍ਰੈਸ ਦੇ ਵਿੱਚ ਜਾਇਆ ਜਾ ਰਿਹਾ, ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਆ, ਫਿਰ ਕੁਛ ਲੋਕਾਂ ਦਾ ਇਨਫਲੂਐਂਸ ਆ ਜਿਹੜੇ ਲੋਕ ਜੇਲ੍ਹਾਂ 'ਚ ਬੈਠੇ ਆ, ਤਾਂ ਤੁਸੀਂ ਦੱਸੋ ਕਿ ਨੁਕਸਾਨ ਕਿਹਦਾ? ਨੁਕਸਾਨ ਇੱਕੋ ਚੀਜ਼ ਦਾ, ਉਹ ਕਬੱਡੀ ਦੀ ਗੇਮ ਦਾ। ਤਾਂ ਉਹਦੇ ਬਾਰੇ ਤੇ ਕੋਈ ਸੋਚ ਹੀ ਨਹੀਂ ਰਿਹਾ, ਉਹਦੇ ਬਾਰੇ ਤੇ ਕੋਈ ਕੰਮ ਹੀ ਨਹੀਂ ਕਰਕੇ ਰਾਜੀ ਕਿ ਕਿਸ ਤਰ੍ਹਾਂ ਕਬੱਡੀ ਨੂੰ ਅਸੀਂ ਡਰੱਗ ਤੋਂ ਮੁਕਤ ਕਰਨਾ, ਕਿਸ ਤਰ੍ਹਾਂ ਅਸੀਂ ਪਿੰਡਾਂ ਦੇ ਵਿੱਚ ਜਿੱਥੇ ਇੱਕ ਤਰ੍ਹਾਂ ਨਾਲ ਕਹਿ ਲਈਏ ਹੁਣ ਕਈ ਪਰਿਵਾਰਾਂ ਦੇ ਵਿੱਚ ਡਰ ਚਲੇ ਗਿਆ, ਜਿਹੜੇ ਰਵਾਇਤੀ ਕਬੱਡੀ ਘਰਾਣੇ ਸੀਗੇ ਕਿ ਯਾਰ ਕੱਲ ਨੂੰ ਬੱਚਾ ਕਿਤੇ ਇਹ ਨਾ ਹੋਵੇ ਵਿਗੜ ਜਾਵੇ, ਤਾਂ ਅਸੀਂ ਉਸ ਮਾਹੌਲ ਨੂੰ ਕਿਸ ਤਰ੍ਹਾਂ ਬਦਲਣਾ, ਤਾਂ ਉਹ ਚਰਚਾ ਜ਼ਿਆਦਾ ਹੋਣੀ ਚਾਹੀਦੀ ਆ। ਤਾਂ ਹੋਇਆ ਕੀ ਰਿਹਾ ਕਿ ਇੱਥੇ ਵੀ ਵੰਡੀਆਂ ਪੈ ਗਈਆਂ, ਧੜੇ ਬਣ ਗਏ ਆ, ਤੇ ਧੜੇਬੰਦੀ ਦਾ ਇਤਿਹਾਸ ਪੰਜਾਬ ਦੇ ਵਿੱਚ ਜਾਂ ਪੰਜਾਬੀ ਵੱਧ ਨਹੀਂ ਜਾਣਦਾ ਕਿ ਜਦੋਂ ਜਦੋਂ ਧੜੇ ਬਣੇ ਆ ਫਿਰ ਉਦੋਂ ਬਰਬਾਦੀਆਂ ਦੇ ਗੜੇ ਵੀ ਪਏ ਆ। ਸੋ ਧੜੇ ਇਹੋ ਜਿਹੀਆਂ ਚੀਜ਼ਾਂ ਹੀ ਹੁੰਦੇ ਆ। ਜੀ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ, ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸੈਕਰਾਮੈਂਟੋ ਰੋਜ਼ਵਿਲ ਇਲਾਕੇ ਦੇ ਵਿੱਚ ਟਰੱਕ, RV ਅਤੇ ਬੋਟ ਦੇ ਲਈ ਵਧੀਆ ਪਾਰਕਿੰਗ ਉਪਲਬਧ ਹੈ, ਸਿਕਿਉਰ ਫੈਂਸਿੰਗ ਹੈ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 918 5944 916 918 5944। ਰੋਜ਼ਵਿਲ ਇਲਾਕੇ ਦੇ ਵਿੱਚ ਟਰੱਕ, RV ਅਤੇ ਬੋਟ ਦੇ ਲਈ ਸਿਕਿਉਰਡ ਫੈਂਸ ਵਾਲੀ ਪਾਰਕਿੰਗ ਮੌਜੂਦ ਹੈ। ਹੋਰ ਜਾਣਕਾਰੀ ਲਈ ਕਾਲ 916 918 5944 916 918 5944। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ